ਮਾਸਟਰਾ ਕਹਿੰਦੇ ਇੱਕ ਨਾ ਮਾਈ ਦੁਸਹਿਰੇ 'ਤੇ ਗਈ, ਦੁਸਹਿਰਾ ਦੇਖਣ ਸ਼ਹਿਰ ਨੂੰ। ਜਦੋਂ ਦੁਸਹਿਰਾ ਮੁੱਕ ਗਿਆ ਉਹ ਲਾਲੇ ਦੀ ਦੁਕਾਨ 'ਤੇ ਗਈ ਤਾਂ ਉਹਨੇ ਜਲੇਬੀਆਂ ਲੈ ਲਈਆਂ। ਜਲੇਬੀਆਂ ਲੈ ਕੇ ਆਰਾਮ ਨਾਲ ਤੁਰ ਪਈ। ਉਹ ਲਾਲਾ ਕਹਿੰਦਾ ਮਾਈ ਜਲੇਬੀਆਂ ਦੇ ਪੈਸੇ ਕਹਿੰਦੇ ਨੇ ਆ। ਕਹਿੰਦੀ ਕਿਹੜੇ ਪੈਸੇ? ਕਹਿੰਦੀ ਮੈਂ ਤਾਂ ਰਾਵਣ ਦੇ ਭੋਗ 'ਤੇ ਆਈ ਹੋਈ ਐ, ਇਸ ਪੈਸੇ ਥੋੜ੍ਹਾ ਚਾਹੀਦੇ। ਭੋਗ ਦੇ ਕਹਿੰਦੇ ਪੈਸੇ, ਭੋਗ 'ਤੇ ਕਹਿੰਦੇ ਕਹਿੰਦੀ ਪੈਸੇ ਭਈਆ ਜਲੇਬੀਆਂ ਚੱਲਦੀਆਂ। ਉਹ ਵੀ ਸਹੀ ਹੈ। ਬੁੱਢਾ ਹੋ ਕੇ ਕੱਢਿਆ ਫਿਰ ਉਹਨੂੰ ਵੀ ਹੈ। ਹੁਣ ਉਹੋ ਹੀ ਗੱਲ ਮਾਸਟਰ, ਹੁਣ ਕੰਗਣਾ ਰੋਡ ਦਾ ਨਵਾਂ ਸੁਣਿਆ ਤੇ ਉਹਦਾ ਇਹ ਕੀ ਕਹਿੰਦੀ ਆ? ਉਹਨੂੰ ਬਿਆਨ ਦਿੱਤਾ। ਮੈਂ ਫੇਸਬੁੱਕ 'ਤੇ ਦੇਖਿਆ, ਮੈਨੂੰ ਪਤਾ ਨਹੀਂ ਸੱਚ ਆ ਕਿ ਝੂਠ ਆ, ਅੱਛਾ, ਪਰ ਹੁੰਦੇ ਮੋਸਟਲੀ ਸੱਚ ਹੀ ਆ ਇਹ। ਉਹ ਕਹਿੰਦੀ ਜਿਹੜੀ ਕਹਿੰਦੀ ਕੁਆਰੀ ਗਊ ਆ ਨਾ ਉਹ ਸਾਡੀ ਮਾਤਾ ਆ, ਤੇ ਜਿਹੜੇ ਬੱਚੇ ਬੁੱਚੇ ਜਨਮੇ ਆ ਉਹ ਸਾਡੀ ਮਾਤਾ ਨਹੀਂ। ਇਹ ਉਹਦੀ ਕੀ ਕਹਿੰਦੇ, ਜਿਵੇਂ ਬਾਲੀਵੁੱਡ 'ਚ ਰਾਖੀ ਸਾਵੰਤ ਹੈ, ਇਹ ਪੋਲੀਟਿਕਸ 'ਚ ਰਾਖੀ ਸਾਵੰਤ ਹੈ। ਹੁਣ ਮੈਨੂੰ ਤੂੰ ਦੱਸ ਮਾਂ ਕੌਣ ਹੁੰਦੀ ਆ? ਮਾਂ ਜਿਹੜੀ ਬੱਚੇ ਨੂੰ ਜਨਮ ਦਿੰਦੀ, ਜਿਹੜੀ ਬੱਚੇ ਨੂੰ ਜਨਮ ਦਿੰਦੀ ਆ ਉਦੋਂ ਉਹ ਮਾਂ ਬਣਦੀ ਆ, ਉਹ ਤੋਂ ਪਹਿਲਾਂ ਤਾਂ ਮਾਂ ਹੁੰਦੀ ਨਹੀਂ। ਹੁਣ ਦੱਸ ਇਹ ਬੀਜੇਪੀ ਵਾਲੇ ਆ ਮੂੰਹ 'ਚ ਘੁਗਣੀਆਂ ਪਾ ਕੇ ਬੈਠੇ ਹੁਣ, ਇਹਨਾਂ ਨੂੰ ਚਾਹੀਦਾ ਨਹੀਂ ਵਿਰੋਧ ਕਰਨ। ਇੱਕ ਗੱਲ ਹੋਰ ਹੋ ਗਈ ਮਾਸਟਰ, ਹੁਣ ਜਿੰਨਾ ਵੀ ਮੁਸਲਿਮ ਭਾਈਚਾਰਾ ਸੀ ਨਾ, ਅਸਲ ਦੇ ਵਿੱਚ ਗੱਲ ਕੀ ਹੋਈ ਆ, ਜਿੰਨਾ ਵੀ ਮੁਸਲਿਮ ਭਾਈਚਾਰਾ ਸੀ ਨਾ ਉਹਨਾਂ ਕਿਹਾ ਵੀ ਅਸੀਂ ਗਾਂ ਹੁਣ ਵੱਢਣੀ ਨਹੀਂ, ਇਹਨੂੰ ਮਾਂ ਹੀ ਸਮਝੋ। ਆਹ ਸਹੀ ਹੈ। ਤਾਂ ਹੁਣ ਜਿਹੜੇ ਵਪਾਰੀ ਸੀ ਉਹ ਹੁਣ ਸਾਰੇ ਹਿੰਦੂ ਸੀ, ਹੈ ਕਿ ਨਹੀਂ? ਉਹਨਾਂ ਦੀ ਗਾਈਆਂ ਨਹੀਂ ਵਿਕੀਆਂ, ਉਹਦਾ ਬੁਰਾ ਹਾਲ ਹੋ ਗਿਆ। ਹੁਣ ਤਰੀਕੇ ਨਾਲ ਕਦੀ ਕਹਿ ਦਿੰਦੇ ਆ ਜਿਹੜੀ ਦੇਸੀ ਗਾਈਆਂ ਉਹੀ ਸਾਡੀਆਂ ਮਾਵਾਂ ਆ, ਬਲੈਤੀ ਨਹੀਂ ਹੈ। ਕਦੀ ਕਹਿੰਦੇ ਹੁਣ ਕੰਗਣਾ ਨੇ ਹੋਰ ਹੀ ਕੱਲ ਚੱਕ ਦਿੱਤੀ ਆ, ਜਿਹੜੀ ਕੁਆਰੀ ਆ ਉਹੀ ਮਾਂ ਆ, ਜਿਹੜੀ ਨਹੀਂ ਕੁਆਰੀ ਉਹ ਸਾਡੀ ਮਾਂ ਹੈ ਹੀ ਨਹੀਂ। ਬਸ ਬਸ। ਤੇ ਜਿਹੜੇ ਆ ਨਾ ਆਹ ਖਬਰਾਂ ਦੇ ਉੱਤੇ ਵੀ ਜਿਹੜੇ ਬਹੁਤ ਬਹਿਸ ਕਰਦੇ ਸੀ ਇਸ ਮੁੱਦੇ ਦੇ ਉੱਤੇ, ਹਿੰਦੂ ਮੁਸਲਮਾਨ ਦੇ ਉੱਤੇ, ਉਹ ਵੀ ਕਹਿੰਦੇ ਆ ਨਹੀਂ ਜੀ ਜਿਹੜੀ ਉਹ ਗਾਂ ਜਿਹੜੇ ਇੱਧਰ ਆਪਣੇ ਨਾਰਥ ਈਸਟ ਜਿਹੜੀਆਂ ਸਟੇਟਸ ਹੈਗੀਆਂ ਆ, ਮੇਘਾਲਿਆ ਵਗੈਰਾ, ਨਾਗਾਲੈਂਡ ਵਗੈਰਾ, ਤ੍ਰਿਪੁਰਾ, ਮਨੀਪੁਰ, ਉੱਥੇ ਜਿਹੜੀਆਂ ਗਾਵਾਂ ਖਾਂਦੇ ਉਹ ਕਹਿੰਦੇ ਗਾਂ ਦੀ ਨਸਲ ਮਿੱਥਨ ਆ, ਉਹ ਵੱਖਰੀ ਗਾਂ ਥੋੜੀ ਆ ਜਿੱਦਾਂ ਆਪਣੇ ਕਹਿੰਦੇ ਨੀਲ ਗਾਵਾਂ ਆ। ਹੁਣ ਉਹ ਕਹਿੰਦੇ ਵੀ ਕੈਟੇਗਰੀ ਵੀ ਕਰ ਦਿੱਤੀ, ਜਿੱਦਾਂ ਆਪਾਂ ਅੱਗੇ ਵੀ ਤਾਇਆ ਗੱਲ ਕਰਦੇ ਸੀ ਇੱਕ ਦਿਨ, ਬਈ ਜਿਹੜੀਆਂ ਇਹ ਜਰਸੀ ਗਾਵਾਂ ਆ, ਜਿਹੜੀਆਂ ਦੇਸੀ ਗਾਵਾਂ ਆ, ਦੇਸੀ ਗਾਵਾਂ ਦਾ ਦੁੱਧ ਬੜਾ ਥੋੜਾ ਹੁੰਦਾ ਹੀ ਨਹੀਂ ਸੀ, ਲੀਟਰ 2 ਲੀਟਰ। ਹੁਣ ਰਾਜਸਥਾਨ ਵੱਲ ਰਹਿ ਗਈਆਂ, ਇਹਨਾਂ ਦੇ ਟੁੱਟ ਹੁੰਦੀ ਸੀ। ਪਰ ਇਹ ਜਿਹੜਾ ਗਾਹਾਂ ਹੁਣ ਕੀ ਹੋਇਆ ਕਿ ਚੋਣਾਂ ਜਿੱਦਾਂ ਤੁਸੀਂ ਗੱਲ ਕਰਦੇ ਆ ਵੀ ਲੋਕੀ ਵਿਰੋਧ ਨਾ ਕਿਤੇ ਕਰ ਦੇਣ ਵੀ ਚਲੋ ਤੁਸੀਂ ਜਿਹੜੇ ਅੰਡਰ ਨਹੀਂ ਚੱਲੀ ਵੀ ਜਾਵੇ ਕੰਮ ਤਾਂ ਵੀ ਸਾਨੂੰ ਕੋਈ ਫਰਕ ਨਹੀਂ। ਸੁਰਖੀਆਂ ਵਟੋਰਨ ਨਾਲ ਮਤਲਬ ਆ, ਸੁਰਖੀਆਂ ਦੇ ਵੋਟਾਂ ਆਪਣਾ ਉੱਲੂ ਉਹ ਤਾਂ ਕੋਈ ਨਹੀਂ। ਟਰੰਪ ਦੇ ਗੱਲ ਇਰਾਨ ਦਾ ਲੜਾਈ ਪੈ ਗਈ ਨਾ, ਮੋਦੀ ਦੇ ਗੱਲ ਵੀ ਗਾਂ ਦਾ ਇਸ਼ੂ ਗਾਲ ਪੈ ਗਿਆ ਹੁਣ ਬੀਜੇਪੀ ਦੇ। ਪਰ ਇਹ ਆ ਵੀ ਚਲੋ ਮੁਬਾਰਕਾਂ ਵੀ ਆ ਤਾਂ ਮੋਦੀ ਸਾਹਿਬ ਨੂੰ, ਸਭ ਤੋਂ ਲੰਬਾ ਸਮਾਂ ਭਾਰਤ ਦੇ ਵਿੱਚ ਰਾਜ ਕਰਨ ਵਾਲੇ ਪ੍ਰਧਾਨ ਮੰਤਰੀ ਬਣ ਗਏ। ਜਵਾਹਰ ਲਾਲ ਦੇ ਉੱਪਰ ਚਲੇ ਗਏ। ਹਾਂ, ਜਵਾਹਰ ਲਾਲ ਰਿਕਾਰਡ ਤੋੜਤਾ ਉਹਦਾ। ਹਾਂਜੀ, ਉਹ ਅਸਲ 'ਚ ਉਹਨਾਂ ਦੀ ਵੀ 3 ਸਾਲ ਪੂਰੀਆਂ ਟਰਮਾਂ ਹੋ ਜਾਣੀਆਂ ਸੀ, ਉਹਨਾਂ ਦੀ ਡੈਥ ਹੋ ਗਈ ਨਾ, ਤੇ ਹੁਣ ਇਸ ਕਰਕੇ ਆਪਣੇ ਨਰਿੰਦਰ ਮੋਦੀ ਜੀ ਇਹ ਗਾਂ ਲੰਘ ਆ, ਹੁਣ ਸਭ ਤੋਂ ਲੌਂਗੈਸਟ ਸਰਵਿੰਗ ਪ੍ਰਾਈਮ ਮਿਨਿਸਟਰ ਆ ਇੰਡੀਆ ਦੇ। ਚਲੋ ਇਹ ਵੈਸੇ ਤਾਂ ਉੱਦਾਂ ਉਹਨਾਂ ਦੇ ਬਾਰੇ ਬੜਾ ਬੁਰਾ ਭਲਾ ਬੋਲਦੇ ਆ ਜਵਾਹਰ ਲਾਲ ਨਹਿਰੂ ਦੇ ਬਾਰੇ, ਪਰ ਜਵਾਹਰ ਲਾਲ ਨਹਿਰੂ ਇੱਕ ਬੜਾ ਦੂਰਦਰਸ਼ੀ ਨੇਤਾ ਰਿਹਾ, ਵੀ ਯਾਦ ਕਰਦੇ ਆ। ਚਾਹੇ ਜਿੰਨੀਆਂ ਵੀ ਵੱਡੀਆਂ ਸੰਸਥਾਵਾਂ ਆ, ਚਲੋ ਹਰ ਬੰਦੇ ਦੇ ਵਿੱਚ ਗਲਤੀਆਂ ਵੀ ਹੁੰਦੀਆਂ, ਜਦੋਂ ਤੁਸੀਂ ਬੈਠੇ ਆ ਡਿਸੀਜਨ ਕੁਛ ਉਹਨਾਂ ਦੇ ਕਿਉਂਕਿ ਫਿਊਚਰ 'ਚ ਹੁੰਦੇ ਆ ਵੀ ਅੱਜ ਜਿਹੜਾ ਮੈਂ ਡਿਸੀਜਨ ਕਰਨਾ ਉਹਦਾ ਕੀ ਅੱਗੇ ਨਿਕਲੂਗਾ। ਹੁਣ ਉਹ ਕੁਛ ਮੁੱਦੇ ਹੈਗੇ ਆ, ਜੰਮੂ ਕਸ਼ਮੀਰ ਦਾ ਮੁੱਦਾ ਰੱਖ ਲਓ ਜਾਂ ਹੋਰ ਸਟੇਟਸ ਦੇ ਮੁੱਦੇ ਰੱਖ ਲਓ, ਉਹ ਥੋੜ੍ਹੇ ਜਿਹਾ ਅਨਸੋਲਵ ਰਹਿ ਗਏ ਉਹਦੇ ਕੋਲ। ਪਰ ਕਈ ਵਿਗਿਆਨ ਦੇ ਵਿੱਚ ਜਿਹੜੀ ਤਰੱਕੀ ਕੀਤੀ ਆ ਉਹਦਾ ਕੰਪੇਅਰ ਇਹ ਕਰ ਲਓ ਵੀ ਪਾਕਿਸਤਾਨ ਨਾਲੇ ਸੀ ਸਾਡੇ। ਬਿਲਕੁਲ। ਅੱਜ ਤੁਸੀਂ ਦੇਖ ਲਓ ਵੀ ਸਾਡੇ ਇੱਥੇ ਇੰਜਨ ਬਣਦੇ ਆ, ਰੇਲ ਗੱਡੀਆਂ ਦੇ ਪਾਰਟ ਬਣਦੇ ਆ, ਪਾਕਿਸਤਾਨ ਅਜੇ ਤੱਕ ਨਹੀਂ ਬਣਦਾ, ਬਾਹਰੋਂ ਲੈਂਦਾ ਸਾਰਾ ਕੁਝ ਬਾਹਰੋਂ ਲੈਣ ਦਾ। ਹੁਣ ਅਸੀਂ ਮੰਗਲ ਗ੍ਰਹਿ ਤੱਕ ਚਲੇ ਗਏ, ਇਹ ਉਹਦੀਆਂ ਹੀ ਦੇਣਾ ਆ। ਆਹ ਆਪਣੀ ਜਿੰਨੀਆਂ ਆਹ IIT ਬਣੀਆਂ ਆ ਇਹ ਸਾਰੀਆਂ ਉਹਨਾਂ ਦੀਆਂ ਦੇਣਾ। ਪਰ ਇਹ ਗੱਲ ਰਹੀ ਆ ਕਿਉਂਕਿ ਸਾਡੇ ਲਈ ਕੰਟੀਨਿਊਟੀ ਗਵਰਨਮੈਂਟਾਂ ਜਿਹੜੀਆਂ ਸੀ ਦੂਜੀਆਂ ਇਲੈਕਟਡ ਹੋ ਕੇ ਆਈਆਂ, ਹਾਂਜੀ, ਤਾਂ ਠੀਕ ਆ, ਹੋਰ ਕੁਝ ਮਾੜਾ ਚੰਗਾ ਹੋਇਆ ਉਹ, ਪਰ ਉਹਨਾਂ ਦੀ ਜਿਹੜੀ ਦਿਸ਼ਾ ਸੀ ਉਹ ਸੇਮ ਰਹੀ ਆ। ਹਾਂ, ਜਿਹਦੇ ਕਰਕੇ ਇੰਡੀਆ ਤਰੱਕੀ ਕਰਨ ਵਿੱਚ ਹਾਸਲ ਰਹਿ ਗਿਆ, ਹਾਸਲ ਕਰ ਲਈ, ਪਾਕਿਸਤਾਨ ਕੋਲ ਨਹੀਂ ਹੋਈ। ਹੁਣ तुम्हें ਪਤਾ ਨਹੀਂ ਤੂੰ ਗੱਲ ਸੁਣੀ ਕਿ ਨਹੀਂ ਸੁਣੀ, ਉੱਥੇ ਹੁਣ ਗਿਲਗਿਤ ਬਲਟਿਸਤਾਨ ਦੇ ਵਿੱਚ ਇਲੈਕਸ਼ਨ ਹੋਏ ਸੀ ਪਿੱਛੇ ਜਿਹਾ, ਹੁਣ ਪਾਕਿਸਤਾਨ ਦੇ, ਹਾਂ ਪਾਕਿਸਤਾਨ ਦੇ ਏਰੀਆ ਦੇ ਵਿੱਚ POK ਜਿਹਨੂੰ ਕਹਿ ਦਿੰਦੇ ਆਪਾਂ। ਹਾਂਜੀ, ਹੁਣ ਉੱਥੇ ਤਰ੍ਹਾਂ ਦੀਆਂ ਨਿਊਜ਼ਾਂ ਆ ਰਹੀਆਂ ਵੀ ਉੱਥੇ ਗੋਲੀ ਚੱਲੀ ਆ, ਸਰਕਾਰੀ ਫਿਗਰ ਕਹਿੰਦੇ ਆ 11 ਬੰਦੇ ਮਰੇ ਆ, ਕੋਈ ਕਹਿੰਦਾ 27 ਬੰਦੇ ਮਰੇ ਆ। ਹੁਣ ਲੇਟੈਸਟ ਹੋ ਗਈ ਵੀ 110 ਬੰਦੇ ਮਰ ਗਿਆ ਉੱਥੇ ਲੜਾਈ ਝਗੜੇ ਵਿੱਚ। ਸੱਚ ਕੀ ਆ ਕਿਸੇ ਨੂੰ ਨਹੀਂ ਪਤਾ, ਪਰ ਉੱਥੇ ਜਿਹੜੀ ਉੱਥੇ ਦੀ ਕੋਈ ਅਵਾਮੀ ਕਮੇਟੀ ਆ ਕੋਈ
ਹਨਾ ਜੋੜ ਕਮੇਟੀ ਕੋਈ ਉਹਨਾਂ ਨੇ ਕੋਈ ਪਤਾ ਨਹੀਂ ਮੁੱਦਾ ਚੱਕਿਆ ਸੀਗਾ ਜਾਂ ਕੋਈ ਗੱਲ ਹੋਈ ਆ ਜਿਹਦੇ ਕਰਕੇ ਉੱਥੇ ਗੋਲੀ ਚੱਲ ਗਈ ਆ ਤੇ ਕਾਫੀ ਬੰਦੇ ਮਰ ਗਏ ਆ। ਪਰ ਮੈਨੂੰ ਲੱਗਦਾ ਉਹ ਵੀ ਜਦੋਂ ਇੰਡੀਅਨ ਕਸ਼ਮੀਰ ਵੱਲ ਦੇਖਦੇ ਆ ਤੇ ਇੰਡੀਅਨ ਕਸ਼ਮੀਰ ਨੇ ਕਿੰਨੀ ਤਰੱਕੀ ਕਰ ਲਈ। ਹੁਣ ਆਪਣੀ ਟਨਲ ਜਿਹੜੀ ਆ ਹਾਂਜੀ ਉਹ ਪਰਸੋਂ ਉਹ ਬ੍ਰੇਕ ਥਰੂ ਹੋ ਗਈ ਆ। ਦੋਨਾਂ ਪਾਸੇ ਟਨਲ ਕਰਦੇ ਸੀ ਨਾ, ਹਾਂਜੀ ਉਹ 13-14 ਕਿਲੋਮੀਟਰ ਆ ਉਹ ਟਨਲ ਹਾਂਜੀ ਕਸ਼ਮੀਰ ਨੂੰ ਜਿਹੜੀ ਜਾ ਰਹੀ ਆ। ਤਾਂ ਹੁਣ ਆਲ ਵੈਦਰ ਆ ਵੀ ਜਿੰਨੀ ਮਰਜ਼ੀ ਸਨੋ ਪੈ ਜਾਏ ਉਹਦੇ ਵਿੱਚ ਜਾ ਸਕਦੇ ਆ ਉਹ। ਪਰਸੋਂ ਉਹਨਾਂ ਨੇ ਦੋਨੇ ਪਾਸਿਆਂ 'ਤੇ ਉਹਨਾਂ ਬ੍ਰੇਕ ਕਰ ਦਿੱਤਾ, ਉਹ ਹੋ ਗਈ ਤੇ ਤਰੱਕੀ ਹੋ ਰਹੀ ਆ। ਤਰੱਕੀ ਹੋ ਰਹੀ 3-4 ਹੋਰ ਵੀ ਟਨਲਾਂ ਬਣ ਰਹੀਆਂ, ਉਧਰ ਨਹੀਂ ਹੋ ਰਹੀ। ਹੁਣ ਜਦੋਂ ਉੱਧਰਲੇ ਇੱਧਰਲੇ ਉਹ ਕਹਿੰਦੇ ਅਸੀਂ ਵੀ ਕਸ਼ਮੀਰੀ, ਉਹ ਵੀ ਕਸ਼ਮੀਰੀ, ਅਸੀਂ ਇੱਥੇ ਖੜੇ ਆ, ਉਹ ਗਾਨੰਗੇ। ਆਹ ਫਰਕ ਪੈਂਦਾ। ਦੱਸੋ ਜੀ ਉਹ ਜਿਹੜੇ ਉਹਨਾਂ ਦੀ ਲੀਡਰਸ਼ਿਪ ਹੈਗੀ ਆ ਪਬਲਿਕਲੀ ਸੰਜੀਦਾ ਨਹੀਂ ਹੈ, ਸਿਰਫ ਆਪਣੀਆਂ ਜੇਬਾਂ ਲਈ ਸੰਜੀਦਾ ਆ। ਨਹੀਂ ਤੁਹਾਡਾ ਕਹਿਣ ਦਾ ਮਤਲਬ ਇਹ ਆਪਣੇ ਵਾਲੇ ਹੈਗੇ ਸੰਜੀਦਾ? ਨਹੀਂ ਸਾਡੇ ਵਾਲੇ ਤਾਂ ਖੈਰ ਇਹਨਾਂ ਨੂੰ ਘੁਮਾਉਣਾ ਤਾਂ ਆਉਂਦਾ ਨਾ ਕੁਛ ਨਾ ਕੁਛ। ਹਾਂ ਥੋੜਾ ਪਤਾ ਇਹ ਤਾਂ ਪਹਿਲੀਆਂ ਗਵਰਨਮੈਂਟਾਂ ਸੰਜੀਦਾ ਹੈਗੇ ਨਾ, ਉਹਨਾਂ ਦਾ ਕੋਈ ਵੀ ਨਹੀਂ ਰਹੀ ਸੰਜੀਦਾ। ਇਹਨਾਂ ਦੇ ਬਸ ਨਹੀਂ, ਹਾਂ ਕਿਉਂਕਿ 25 ਸਾਲੀ ਵੋਟਾਂ ਪੈਣੀਆਂ ਆਉਂਦੀਆਂ, ਮਿਲਟਰੀ ਦਾ ਕੋਈ ਦਖਲਅੰਦਾਜ਼ੀ ਹੈ ਨਹੀਂ ਤੇ ਕੋਈ ਵੀ ਜਿੱਤ ਸਕਦਾ ਤੇ ਕੋਈ ਵੀ ਹਾਰ ਸਕਦਾ। ਬੀਜੇਪੀ ਅੱਗੇ ਵੀ ਆਈ ਸੀ, ਬਾਅਦ 'ਚ ਹਾਰ ਗਈ ਸੀ, ਠੀਕ ਨਹੀਂ? ਤੇ ਬੀਜੇਪੀ ਹੁਣ ਵੀ ਆਈ ਹੋਈ ਆ। ਕਾਂਗਰਸ ਕਿੰਨਾ ਚਿਰ ਰਾਜ ਕੀਤਾ, ਕੋਈ ਕਹਿੰਦਾ ਜੀ ਕਾਂਗਰਸ ਲੱਥ ਜੂ, ਪਰ ਉਹ ਵੀ ਲੱਥ ਗਈ। ਹਾਂ ਵੋਟਾਂ ਦੀ ਤਾਕਤ ਆ ਨਾ ਇਹ। ਬਿਲਕੁਲ ਪਤਾ ਹੈ। ਹੁਣ ਹੈਗਾ ਇੰਟਰਨੈਟ ਦਾ ਜ਼ਮਾਨਾ, ਇੰਟਰਨੈਟ ਦੇ ਨਾਲ ਹੀ ਵੋਟਾਂ ਬਦਲਦੀਆਂ, ਇੰਟਰਨੈਟ ਤੋਂ ਹੀ ਸਾਰਾ ਕੁਝ ਚੱਲਦਾ। ਇੰਟਰਨੈਟ ਦੇ ਉੱਤੇ ਵਿਆਹ ਹੋ ਜਾਂਦੇ ਆ ਤੇ ਇੰਟਰਨੈਟ ਤੋਂ ਹੀ ਟੁੱਟ ਜਾਂਦੇ ਆ। ਹੁਣ ਤੁਸੀਂ ਇਹਦੇ ਮਾੜੇ ਪ੍ਰਭਾਵ ਵੀ ਦੇਖ ਲਓ। ਆਹ ਪਰਸੋਂ ਹਰਿਆਣੇ ਦੀ ਗੱਲ ਆ, ਬੜਾ ਸੋਸ਼ਲ ਮੀਡੀਆ ਦੇ ਉੱਤੇ ਵੀ ਚੱਲਿਆ ਕਿ ਇੱਕ ਕੁੜੀ ਜਿਹੜੀ ਆਪਣੇ ਵਿਆਹ ਦੇ ਵਿੱਚ ਹੀ ਮੰਮੀ ਦੇਖੀ ਉਹ ਹਨਾ ਆਉਣ ਲੱਗੀ ਤੇ ਉਹ ਬੜਾ ਜੀ ਨੱਚਣ ਲੱਗੀ ਆ ਤੇ ਬਹੁਤ ਵਾਇਰਲ ਹੋਈ ਦੇਖੀ ਹੋਣੀ ਮੈਨੇਜਰ ਸਾਹਿਬ। ਮੈਂ ਕਿਹਾ ਜੀ ਉਹਦਾ ਤਾਂ ਜਲੂਸ ਕੱਢ ਕੇ ਉਹਦਾ ਦੱਸਦਾ ਵੀ ਕੁੜੀਆਂ ਹੁੰਦੀਆਂ ਕੀ ਆ। ਮੈਨੂੰ ਪਹਿਲਾਂ ਲੱਗਿਆ ਕਿ ਐਵੇਂ ਕਿਸੇ ਨੇ ਨਾ ਵੀਡੀਓ ਪਾਤੀ, ਉਹੀ ਮਜ਼ਾਕ ਨਾਲ ਲਿਖਤਾ ਕਿ ਵਿਆਹ ਟੁੱਟ ਗਿਆ। ਮੈਂ ਕਿਹਾ ਇਦਾਂ ਕਿੱਦਾਂ ਹੋ ਜਾਊਗਾ ਯਾਰ, ਇਸ ਗੱਲ ਤੇ ਕੋਈ ਵਿਆਹ ਕਿੱਦਾਂ ਟੁੱਟ ਜਾਊਗਾ। ਪਰ ਬਾਅਦ ਚ 1 ਪੇਜ 2 ਪੇਜ ਫਿਰ 3, ਫਿਰ ਜਦੋਂ ਪਤਾ ਲੱਗ ਗਿਆ ਕਿ ਵੀ ਸੱਚੀ ਵਾਇਰਲ ਹੀ ਹੋ ਗਈ ਬਈ। ਪੇਰੈਂਟਸ ਨੇ ਵੀ ਕੁਝ ਨਹੀਂ ਐਕਸ਼ਨ ਲਿਆ, ਤੁਸੀਂ ਜਾ ਕੇ ਚਲੋ ਏਦਾਂ ਹੁੰਦਾ ਨਿਆਣੇ ਨੂੰ ਆਪਣਾ ਕਹਿੰਦੇ ਹੁੰਦੇ, ਨਿਆਣੇ ਦਾ ਬੰਦਾ ਕਹਿੰਦਾ ਹੁੰਦਾ ਉਹ ਕਲਾ ਹੀ ਦੇਖਦਾ ਰਹਿੰਦਾ। ਕਈ ਵਾਰੀ ਕਹਿੰਦੇ ਹੁੰਦੇ ਆ ਵੀ ਗੁਆਂਢੀ ਕਈ ਵਾਰੀ ਇੰਸਟਰਕਸ਼ਨਾਂ ਦਿੰਦੇ ਹੁੰਦੇ ਆ ਵੀ ਤੁਹਾਡਾ ਨਿਆਣਾ ਜਿਹੜਾ ਖਰਾਬ ਹੋ ਗਿਆ। ਪੇਰੈਂਟਸ ਤਾਂ ਜਿਹੜੇ ਆ ਉਹ ਪਿਆਰ ਪੇਰੈਂਟਸ ਜਿਹੜੇ ਹੁੰਦੇ ਨਾ ਸਭ ਤੋਂ ਬਾਅਦ 'ਚ ਉਹਨਾਂ ਨੂੰ ਪਤਾ ਲੱਗਦਾ, ਉਹਨਾਂ ਨੂੰ ਪਤਾ ਲੱਗਦਾ। ਬਿਲਕੁਲ ਉਦੋਂ ਪਹਿਲਾਂ ਸਾਰੀ ਦੁਨੀਆ ਜਾਣ ਲੈਂਦੀ ਇਹਨਾਂ ਨੂੰ ਪਤਾ ਲੱਗ ਜਾਂਦਾ। ਪਰ ਦੂਜੇ ਪਾਸੇ ਇਹ ਵੀ ਹੋ ਸਕਦਾ ਵੀ ਉਹਦੇ ਵਿੱਚ ਕੁੜੀ 'ਚ ਟੈਲੈਂਟ ਇੰਨਾ ਆ, ਉਹ ਇੰਪ੍ਰੈਸ ਹੀ ਕਰਨਾ ਚਾਹੁੰਦੀ ਹੋਵੇ ਵੀ ਮੇਰੇ 'ਚ ਇੰਨਾ ਟੈਲੈਂਟ ਆ। ਪਰ ਉਹ ਜਿਹੜਾ ਪਲੇਟਫਾਰਮ ਆ ਸਾਡੀ ਸੁਸਾਇਟੀ 'ਚ ਅਜੇ ਪ੍ਰਮਾਣਿਤ ਹੈ ਨਹੀਂਗਾ। ਪਰ ਉਹ ਜਿਹੜੀ ਇਹ ਚੀਜ਼ ਆ ਉਹਨੇ ਕੀਤਾ ਤਾਂ ਸੀ ਕਿ ਮੇਰੀ ਵਾਇਰਲ ਹੋਊਗੀ ਵੀਡੀਓ ਕਿ ਵੀ ਦੇਖੋ ਕੁੜੀ ਲਾੜੀ ਆਈ ਏਦਾਂ ਵਿਆਹ ਵਾਲੇ ਦਿਨ ਹਨਾ, ਮੈਂ ਏਡੀ ਘੈਂਟ ਡਾਂਸ ਕਰਦੀ, ਕਿੰਨੀ ਕੌਨਫੀਡੈਂਟ। ਹਾਂਜੀ ਹੋ ਤਾਂ ਜੋ ਚਾਹੁੰਦੀ ਸੀ ਉਹ ਹੋ ਤਾਂ ਗਿਆ, ਪਰ ਹੋਇਆ ਦੂਜੇ ਪੁੱਠਾ। ਉਹ ਲਾੜੀ ਦੀ ਲਾੜੀ ਰਹਿ ਗਈ, ਲਾੜਾ ਚਲੇ ਗਿਆ। ਹਾਂ ਇਹ ਗੱਲ ਮੈਂ ਜਿਹੜਾ ਨਾਤੀ ਧੋਤੀ ਰਹਿ ਗਈ ਉੱਤੇ ਮੱਖੀ ਏਦਾਂ ਹੀ ਆ। ਥੋੜੇ ਦਿਨ ਇੱਕ ਹੋਰ ਵੀ ਵੀਡੀਓ ਵਾਇਰਲ ਹੋਈ ਆ, ਉਹ ਜਿਹੜਾ ਇੱਕ ਕਾਮੇਡੀਅਨ ਦੇ ਸ਼ੋਅ ਦੇ ਵਿੱਚ ਮੁੰਡੇ, ਤੁਸੀਂ ਦੇਖੀ ਕਿਸੇ ਨੇ? ਉਹ 370 ਰੁਪਏ ਉਹਨੇ ਏਦਾਂ ਹੀ ਮਤਲਬ ਉਹਨੇ ਕੁੜੀ ਦੇ ਬਾਰੇ ਬਿਆਨ ਦੇਤੇ ਕਿ ਵੀ ਐਵੇਂ ਦੱਸਤਾ ਕਿ ਮੈਂ ਇੱਕ ਕੁੜੀ ਨੂੰ 370 ਦੀ ਬਿਰਿਆਨੀ ਖਵਾਈ। ਕਹਿੰਦਾ ਫਿਰ ਮੈਂ ਸੋਚਿਆ ਹੁਣ ਬਿਰਿਆਨੀ ਤਾਂ ਖਵਾਤੀ ਵੀ ਹੁਣ ਇਹ 370 ਰੁਪਏ ਕੱਢਣੇ ਵੀ ਆ। ਉਹਨੇ ਇਹੋ ਜਿਹੀ ਗੱਲ ਬੋਲੀ, ਆਪਣੇ ਵੱਲੋਂ ਤਾਂ ਪੂਰਾ ਉੱਥੇ ਮਜ਼ਾਕ ਹੋ ਰਿਹਾ, ਹੱਸ ਰਹੇ ਆ ਲੋਕ। ਉਹ ਵੀਡੀਓ ਇਹੋ ਜਿਹੀ ਵਾਇਰਲ ਹੋਈ, ਉਹ ਤੋਂ ਬਾਅਦ ਉਹ ਬੰਦੇ ਨੂੰ ਜੌਬ ਤੋਂ ਵੀ ਕੱਢ ਦਿੱਤਾ ਗਿਆ, ਨਵੀਂ ਜੌਬ ਤੇ ਨਹੀਂ ਕੋਈ ਰੱਖ ਰਿਹਾ। ਹੁਣ ਇਹਦੀ ਮਤਲਬ ਜ਼ਿੰਦਗੀ ਐਨ ਖਰਾਬ ਹੋਈ ਪਈ ਆ ਬੰਦੇ ਦੀ। ਉਹ ਕਿਹੜੇ ਟਾਈਮ 'ਚ ਮੈਂ ਕਹਾਣੀ ਨੰਬਰ ਕਿਉਂ ਨਹੀਂ ਆਇਆ ਤੁਹਾਨੂੰ ਪਤਾ? ਕੱਲ ਮੈਂ ਗਿਆ ਬਿਮਾਰ ਸੀਗਾ, ਮੈਂ ਖਬਰ ਲੈਣ ਗਿਆ ਤੇ ਪਤਾ ਲੱਗਾ ਉੱਥੇ ਜਾ ਕੇ ਵੀ ਘਰ ਆਏ ਨੂੰ ਕਿਤੇ ਪੁੱਛ ਬੈਠਾ ਵੀ ਤੂੰ ਮੈਨੂੰ ਪਸੰਦ ਕਿੱਦਾਂ ਕੀਤਾ ਸੀਗਾ, ਤੈਨੂੰ ਇੰਨਾ ਸੋਹਣਾ ਮੈਂ ਕਿੱਦਾਂ ਲੱਗਾ, ਤੂੰ ਸੁੱਖ ਸੁੱਕੀ ਸੀਗੀ? ਉਹ ਕਹਿੰਦੀ ਆਹੋ ਮੈਂ ਕਿਤੇ ਗਈ ਸੀ, ਮੈਂ ਖੂਹ 'ਚ 2 ਰੁਪਏ ਸਿੱਟੇ ਤੇ ਮੈਂ ਕਿਹਾ ਬਾਬਾ ਮੈਨੂੰ ਸੋਹਣਾ ਜਿਹਾ ਪਤੀ ਦੇ ਦੇ, ਤੇ ਕਹਿੰਦੀ ਉਹਨੂੰ ਤੈਨੂੰ ਦੇ ਦਿੱਤਾ। ਤੇ ਕਹਿੰਦਾ ਫਿਰ ਚੰਗਾ ਨਾ। ਕਹਿੰਦਾ ਮੈਂ ਦੂਜੀ ਵਾਰੀ ਗਈ, ਮੈਂ ਬਾਬੇ ਨੇ ਕੋਈ ਰਾਜ ਕੀਤਾ, ਬਾਬਾ ਤੂੰ ਆ ਕੀ ਦੇ ਦਿੱਤਾ? ਉਹ ਕਹਿੰਦਾ 2 ਰੁਪਏ ਜੀ, ਇਹ ਤੋਂ ਵੱਧ ਕੀ ਮਿਲ ਸਕਦਾ? ਨਹੀਂ ਠੀਕ ਹੈ। ਪਰ ਨਹੀਂ ਚਲੋ ਇਹ ਵੀ ਆ ਤੇ ਜਿਹੜਾ ਇੰਟਰਨੈਟ ਦਾ ਜ਼ਮਾਨਾ ਆ ਗਿਆ ਤਾਂ ਆ, ਪਰ ਇਹ ਵੀ ਆ ਵੀ ਨਿਆਣੇ ਜਿਹੜੇ ਆ ਆਪਣੇ ਇੱਕ ਰਸਮਾਂ ਰਿਵਾਜ ਆ, ਇੱਕ ਸੱਭਿਆਚਾਰ ਹੁੰਦਾ। ਦੇਖੋ ਆਪਣੀਆਂ ਪੋਸ਼ਾਕਾਂ ਪੱਗਾਂ ਆ, ਬੈਠਣ ਦੇ ਢੰਗ ਆ ਹਨਾ, ਖਾਣ ਪੀਣ ਦੇ ਇੱਕ ਜਜ਼ਬੇ ਆ, ਨੱਚਣ ਗਾਉਣ ਦੇ ਜਜ਼ਬੇ, ਆਪਣਾ ਇੱਕ ਵਿਰਾਸਤ ਆ, ਸੱਭਿਆਚਾਰ ਆ। ਪਰ ਹੁਣ ਦਾ ਜਿਹੜਾ ਉਹ ਸੱਭਿਆਚਾਰ ਇਹ ਤਾਂ ਗੱਲੇ ਹੈ ਨਹੀਂ। ਅੱਗੇ ਤੁਸੀਂ ਦੇਖਿਆ ਤੁਹਾਡੇ ਜ਼ਮਾਨੇ ਦੇ ਵਿੱਚ, ਚਲੋ ਅਸੀਂ ਵੀ ਦੇਖਿਆ ਆਪਣੇ, ਸਾਡੇ ਤੋਂ ਜ਼ਿਆਦਾ ਹੋਣਾ ਵੀ ਜਦੋਂ ਕਿਤੇ ਵਿਆਹ ਹੋਣਾ ਕੁੜੀ ਤਾਂ ਵਿਚਾਰੀ ਡਿਸਟਰਬ ਹੀ ਨਹੀਂ ਹੁੰਦੀ ਸੀ, ਮੈਨੂੰ ਲੈ ਜਾਣਾ। ਅੱਜ ਵੀ ਤੁਸੀਂ ਦੇਖ ਲਓ ਵੀ ਆਪਣੀਆਂ ਮਾਵਾਂ ਭੈਣਾਂ ਜਿਹੜੀਆਂ ਵਿਆਹੀਆਂ ਆ ਪਹਿਲਾਂ ਦੀਆਂ, ਉਹ ਅੱਜ ਵੀ ਕਿਤੇ ਡੋਲੀ ਦਾ ਕੋਈ ਗੀਤ ਉੱਤੇ ਚੱਲ ਪਵੇ ਉਹ ਰੋਣ ਲੱਗ ਪੈਂਦੀਆਂ। ਠੀਕ ਹੈ, ਆ ਜਾਂਦਾ।
ਪਰਿਵਾਰ ਛੱਡ ਕੇ ਆਈਆਂ? ਅਸਲ ਦੇ ਵਿੱਚ ਮਾਸਟਰ ਗੱਲ ਕੀ ਸੀ, ਉਦੋਂ ਕੁੜੀ ਨੂੰ ਦੂਜੇ ਸ਼ਹਿਰ ਦੂਜੇ ਪਿੰਡ ਦੂਜੇ ਸ਼ਹਿਰ ਜਾਣਾ ਹੁੰਦਾ ਸੀ, ਕੋਈ ਟੈਲੀਫੋਨ ਨਹੀਂ ਸੀ, ਕੋਈ ਕੁਛ ਵੀ ਨਹੀਂ ਸੀਗਾ, ਕਾਂਟਾ ਹੋ ਗਿਆ ਇੱਕ ਤਰ੍ਹਾਂ। ਹਾਂ, ਘੱਟ ਹੋ ਜਾਂਦੇ ਸੀ। ਮੁੜ ਕੇ ਆਉਣਾ ਇੱਕ ਤਰ੍ਹਾਂ ਮਾਪੇ ਵੀ ਕਹਿੰਦੇ ਲੈ ਧੀਏ ਹੁਣ ਤੇਰੀ ਡੋਲੀ ਚੱਲੀ, ਆਰਤੀ ਆਉਣੀ ਚਾਹੀਦੀ ਆ, ਹਾਂ, ਤੇ ਉੱਦਾਂ ਨਹੀਂ ਹੋਣਾ। ਠੀਕ ਆ, ਸਾਲ 6 ਮਹੀਨੇ ਆਉਂਦੀਆਂ ਸੀ ਕੁੜੀਆਂ। ਉਹ ਕੁੜੀਆਂ ਜਿਹੜੀਆਂ ਇੰਟਰਨੈਟ ਵਗੈਰਾ ਇਹਨੂੰ ਐਕਸਪੋਜ਼ ਵੀ ਨਹੀਂ ਸੀਗੀਆਂ। ਜਿਹੜਾ ਲਾੜਾ ਹੁੰਦਾ ਸੀ ਉਹ ਵੀ ਲੋਟਰੀ ਸੀ, ਪਤਾ ਨਹੀਂ ਕਿੱਦਾਂ ਨਿਕਲਣਾ, ਦੇਖਿਆ ਹੀ ਨਹੀਂ ਸੀ ਹੁੰਦਾ। ਦੇਖਿਆ ਨਹੀਂ ਮੈਂ। ਹਾਂ, ਅੱਜ ਡਿਫਰੈਂਟ ਡੇ ਆ। ਅੱਜ ਕੱਲ੍ਹ ਨਾ ਤਾਂ ਕੁੜੀ ਨੂੰ ਫਰਕ ਆ ਕੋਈ, ਤੇ ਨਾ ਹੈਗਾ ਮੁੰਡੇ ਨੂੰ ਫਰਕ। ਦੋਏ ਮਾਪੇ ਅਦਾਸ ਹੋ ਸਕਦੇ ਕਹਿਣ ਨੂੰ, ਕਿਉਂਕਿ ਜਦੋਂ ਵਿਆਹ ਹੋਏ ਨਹੀਂ ਮੁੰਡਾ ਕੁੜੀ ਦੋਨੋਂ ਹੀ, ਨਾ ਉੱਧਰ ਜਾਂਦਾ ਮੁੰਡੇ ਵਾਲੇ ਜਾਂਦੇ, ਨਾ ਕੁੜੀ ਵਾਲੇ ਜਾਂਦੇ ਆ, ਉਹ ਆਪਣਾ ਘਰ ਵਸਾ ਲੈਂਦੇ। ਅਸੀਂ ਵੱਖਰੇ ਰਹਿੰਦੇ ਹਾਂ। ਇਹ ਸੇਮ ਇਦਾਂ ਹੀ ਫਿਲਮ ਵੀ ਹੈ 94 ਦੀ ਹੈ ਜੀ, ਕੁੜੀ ਕੈਨੇਡਾ ਦੀ। ਮੈਂ ਥੋੜੇ ਦਿਨ ਪਹਿਲਾਂ ਹੀ ਦੇਖੀ ਉਹ, ਯੋਗਰਾਜ ਸਿੰਘ ਦੀ ਇੰਨੀ ਜ਼ਿਆਦਾ ਓਵਰ ਐਕਟਿੰਗ ਦੇ ਨਾਲ ਭਰੀ ਹੋਈ ਹੈ ਫਿਲਮ। ਪਰ ਉਹਦੇ ਵਿੱਚ ਟੌਪਿਕ ਆਹੀ ਆ, ਜਿਹੜਾ ਲਾੜੀ ਵਾਲਾ, ਮਤਲਬ ਕੁੜੀ ਨੂੰ ਵਿਆਹ ਕੇ ਲੈ ਜਾਂਦੇ ਆ। ਪਰ ਆਪਣੇ ਟਾਈਮ ਦੇ ਵਿੱਚ ਮੈਂ ਇਹ ਕਹਿੰਦਾ ਵੀ 94 ਦੇ ਵਿੱਚ ਉਹਨਾਂ ਨੇ ਬਹੁਤ ਐਡਵਾਂਸ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਕਿ ਵੀ ਉਹਨੂੰ ਵਿਆਹ ਕੇ ਲੈ ਕੇ ਚਲੇ ਗਏ, ਬਾਅਦ ਵਿੱਚ ਉਹਨੂੰ ਜਾ ਕੇ ਘਰੇ ਤੰਗ ਕਰ ਰਹੀ ਹੈ ਸੱਸ, ਇਹ ਉਹ, ਫਿਰ ਆਪਣੇ ਪਿਓ ਨੂੰ ਰੋਂਦੀ ਆ। ਆਹੀ ਮਤਲਬ ਸਟੋਰੀ ਕਿ ਜਿਵੇਂ ਕੱਟ ਆਫ ਹੋ ਜਾਂਦਾ ਉਹਨੂੰ, ਉਸ ਤੋਂ ਬਾਅਦ ਜਦੋਂ ਕੱਟ ਆਫ ਹੁੰਦਾ ਕਿ ਵੀ ਕਿਵੇਂ ਉਹ ਆਪਣੀ ਜ਼ਿੰਦਗੀ ਕੱਟ ਰਹੀ ਹੈ ਸਾਰੀ, ਜਿਵੇਂ ਮਰਜ਼ੀ, ਪਰਿਵਾਰ ਨੂੰ ਕੁਝ ਪਤਾ ਨਹੀਂ ਹੈ, ਤੇ ਉਹ ਕਿੰਨੀ ਔਖੀ ਹੋ ਰਹੀ ਹੈ। ਜਿਹੜੇ ਸਾਡੇ ਮੌਕੇ 'ਚ ਵਿਆਹ ਹੁੰਦੇ ਸੀ, ਜਿਨ੍ਹਾਂ ਦੀ ਇਹ ਗੱਲ ਕੀਤੀ ਹੈ ਮਾਸਟਰ ਉਹਨਾਂ ਨੇ, ਉਹ ਵਿਆਹ ਅੱਜ ਵੀ ਨਿਭਦੇ ਆ, ਵਧੀਆ ਢੰਗ ਨਾਲ ਨਿਭਦੇ, ਟੱਬਰਾਂ ਦੇ ਟੱਬਰ ਪਾਲੇ ਉਹਨਾਂ ਜਨਾਨੀਆਂ ਨੇ। ਜਿਹੜੇ ਹੁਣ ਵਿਆਹ ਹੋਣ ਡਏ ਕਿੰਨੀ ਕੁ ਨਿਭਣ ਡਏ ਆ, ਆਪੋ ਵਿੱਚ ਹੀ ਨਹੀਂ ਬਣ ਰਹੀਆਂ। ਉਹ ਮੈਨੇਜਰ, ਹਾਂ, ਤੂੰ ਸਿਆਣਾ ਬਣਾ ਆਦਮੀ, ਤੈਨੂੰ ਇੰਨਾ ਵੀ ਨਹੀਂ ਪਤਾ ਲੱਗਾ ਅਜੇ ਤੱਕ। ਦੇਖ ਏਦਾਂ ਸੀ, ਜੋ ਕੁੜੀ ਘਰ ਵਿਆਹ ਕੇ ਆਉਂਦੀ ਸੀ, ਜ਼ਮੀਨ ਕਿਹਦੀ ਹੁੰਦੀ ਸੀ? ਸਹੁਰੇ ਦੀ। ਹਾਂ, ਨੌਕਰੀ ਹੁੰਦੀ ਸੀ ਕੋਈ? ਨਹੀਂ। ਨੌਕਰੀਆਂ ਨਹੀਂ ਸੀ। ਕੁੜੀ ਨੂੰ ਕੀ ਹੁੰਦਾ, ਪੜ੍ਹੀ ਵੀ ਨਹੀਂ ਸੁਣਦੀ। ਮੈਜੋਰਟੀ ਕੁੜੀਆਂ ਪੜ੍ਹਦੀਆਂ ਸੀ? ਨਹੀਂ, ਪੜ੍ਹੀ ਵੀ ਨਹੀਂ ਸੁਣਦੀ ਸੀ। ਜ਼ਮੀਨ ਬਾਪੂ ਦੀ ਹੁੰਦੀ ਸੀ, ਉਹਦੇ ਕਹਿਣੇ 'ਚ ਰਹਿਣਾ ਹੁੰਦਾ ਸੀ, ਸੱਸ ਦੇ ਮਗਰ ਸੁਣਨਾ ਪੈਣਾ ਸਭ ਕੁਛ। ਕੀ ਕਰਦੀ ਉਹ? ਪੇਕੇ ਮੋਰੇ ਕਹਿੰਦੇ ਸੀ ਤੇਰੀ ਹੁਣ ਲਾਸ਼ ਹੋਣੀ ਚਾਹੀਦੀ ਆ, ਤੂੰ ਮੁੜ ਕੇ ਨਹੀਂ ਆ ਸਕਦੀ। ਕੁੜੀ ਨੂੰ ਜਾਣਾ ਕਿੱਥੇ ਸੀ? ਡਿਵੋਰਸ ਤਾਂ ਆਪੇ ਨਹੀਂ ਹੋਣੇ। ਮੁੰਡਾ ਜਿੰਨਾ ਮਰਜ਼ੀ ਗਲਤ ਨਸ਼ੇ ਕਰੇ, ਉਹ ਬਾਹਰ ਭੱਜੇ ਨੱਠੇ, ਕਪੱਤਾ ਹੋਵੇ, ਕੁੜੀ ਤਾਂ ਵਿਚਾਰੀ ਦਾ ਬਸ। ਕਦੇ ਕਹਿੰਦੇ ਕੁੜੀਆਂ ਚੜੀਆਂ ਆਪਣੇ ਜਿੱਦਾਂ ਕਹਿ ਲਓ ਵੀ ਹੁਣ ਤਾਂ ਕੋਰਟ ਦੇ ਵਿੱਚ ਆ, ਇੰਡੀਪੈਂਡੈਂਟ ਇਦਾਂ ਹੀ ਆ ਵੀ ਜਦੋਂ ਮਰਜ਼ੀ ਤੁਸੀਂ ਕਹਿ ਦੋ। ਉਦੋਂ ਪੰਚਾਇਤ ਹੀ ਹੁੰਦੀ ਸੀ, ਉਹ ਪੰਚਾਇਤ ਜ਼ਿਆਦਾਤਰ ਕੀ ਹੁੰਦੇ ਸੀ ਵੀ ਮੁੰਡੇ ਦਾ ਪੱਖ ਪੂਰਦੇ ਸੀ, ਕੁੜੀ ਨੂੰ ਤਾਂ ਗਊ ਕਹਿ ਦੇਣਾ। ਜਿੱਦਾਂ ਤੁਸੀਂ ਗੱਲ ਕੀਤੀ ਵੀ ਗਊ ਹੁੰਦੀ, ਗਊ ਦਾ ਮਤਲਬ ਕੀ ਆ, ਬਸ ਕੋਈ ਓਬਜੈਕਸ਼ਨ ਨਹੀਂ ਹੋਣਾ ਚਾਹੀਦਾ, ਕਿੱਲੇ ਨਾਲ ਬੰਨੀ ਆ ਤੇ ਕਿੱਲੇ ਨਾਲ ਬੰਨੀ ਆ, ਜੋ ਕਹਿਣਾ ਆ ਉਹ ਕਰਨਾ ਪੈਣਾ। ਦੱਸੇ ਹੁਣ ਤਾਲੀਬਾਨ ਨਾਲ ਇਦਾਂ ਹੀ ਕਰਦੇ ਆ। ਆਹ ਪਤਾ ਨਹੀਂ ਸੁਣੀ ਗੱਲ, ਪਰਸੋਂ ਦੀ ਗੱਲ ਆ, ਉਹਦੇ ਤਾਲੀਬਾਨ ਦੇ ਵਿੱਚ ਵੀ ਗੋਲੀ ਚੱਲੀ ਆ। ਹਾਂਜੀ, ਪਾਕਿਸਤਾਨ ਫੇਰ ਹਮਲਾ ਕਰ ਉਹਨਾਂ ਨੇ ਕੁੜੀਆਂ ਨੇ ਜਿਹੜੀਆਂ ਬੁੜੀਆਂ ਸੀ ਨਾ ਕਈ, ਉਹਨਾਂ ਪੂਰੀ ਤਰ੍ਹਾਂ ਹਿਜਾਬ ਨਹੀਂ ਸੀ ਪਾਇਆ। ਉਹਨਾਂ ਦੀ ਪੁਲਿਸ ਨੇ ਫੜਿਆ, ਉਹਨਾਂ ਫੜ ਕੇ 30 ਕੁੜੀਆਂ ਸੀ ਬੁੜੀਆਂ, ਉਹ ਜੇਲ੍ਹ 'ਚ ਮਾਰੀਆਂ। ਫਿਰ ਲੋਕਾਂ ਨੇ ਵਿਦਰੋਹ ਕੀਤਾ, ਹਾਰ ਆ ਸਮਝਣ ਨੂੰ। ਉਹਨਾਂ ਵਿਦਰੋਹ ਕੀਤਾ, ਵਿੱਚ ਕੁੜੀਆਂ ਵੀ ਬੁੜੀਆਂ ਵੀ ਸੀ ਤਾਂ ਬੰਦੇ ਵੀ ਸੀ, ਉਹਨਾਂ ਦੀ ਗੋਲੀ ਚੱਲ ਗਈ। ਡਾਕੂਮੈਂਟਰੀਆਂ ਬਹੁਤ ਨੇ ਅਫਗਾਨਿਸਤਾਨ ਦੀਆਂ, ਜਿਨ੍ਹਾਂ ਦੇ ਵਿੱਚ ਮਤਲਬ ਕਿ ਤੁਸੀਂ ਉੱਥੇ ਦੀ ਕੋਰਟ, ਮੈਨੂੰ ਤਾਂ ਮਤਲਬ ਕਿ ਆਪਣੇ ਸ਼ਾਇਦ ਆਪਣੀ ਪੰਚਾਇਤ ਵੀ ਉਹਨਾਂ ਨਾਲੋਂ ਜ਼ਿਆਦਾ ਵਧੀਆ ਮਤਲਬ ਦਿਖਦੀ ਆ। ਉਹਨਾਂ ਦੇ ਜਿਹੜੇ ਜੱਜ ਨੇ ਐਂ ਹੀ ਬੈਠੇ ਆ ਥੱਲੇ, ਮਤਲਬ ਕਿ ਇੱਦਾਂ ਹੀ ਕੱਪੜਾ ਜਿਹਾ ਵਿਛਾ ਕੇ ਬੈਠੇ ਆ ਥੱਲੇ ਕਮਰੇ ਦੇ ਵਿੱਚ, ਤੇ ਜਨਾਨੀਆਂ ਆ ਕੇ ਮਤਲਬ ਕਰ ਰਹੀਆਂ ਨੇ। ਉਹ ਉਹਨਾਂ ਨੇ ਡਾਕੂਮੈਂਟਰੀ ਦੇ ਵਿੱਚ ਦਿਖਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਕਿ ਅਸੀਂ ਜਨਾਨੀਆਂ ਦਾ ਬਹੁਤ ਪੱਖ ਪੂਰਦੇ ਆ, ਪਰ ਉਹ ਸਾਫ਼ ਉਹਦੇ ਵਿੱਚ ਉਹ ਮਤਲਬ ਜਿਹੜੇ ਡਾਕੂਮੈਂਟਰੀ ਬਣਾ ਰਹੇ ਉਹ ਦਿਖਾ ਰਹੇ ਆ ਕਿ ਵੀ ਜਨਾਨੀਆਂ ਦਾ ਆਪਣੇ ਵੱਲੋਂ ਤਾਂ ਕਹਿ ਰਹੇ ਕਿ ਅਸੀਂ ਬਹੁਤ ਜ਼ਿਆਦਾ ਧਿਆਨ ਰੱਖ ਰਹੇ ਹਾਂ, ਪਰ ਨਾ ਉਹਨਾਂ ਨੂੰ ਪੜ੍ਹਨ ਦੀ ਇਜਾਜ਼ਤ ਹੈ, ਨਾ ਉਹਨਾਂ ਨੂੰ ਬਾਹਰ ਨਿਕਲਣ ਦੀ ਇਜਾਜ਼ਤ ਹੈ, ਨਾ ਉਹ ਇੱਥੋਂ ਤੱਕ ਕਿ ਵੀ ਜਿੱਦਾਂ ਮੰਨ ਲਓ ਕਿ ਉਹਦਾ ਇੱਕ ਕੇਸ ਹੈ ਜਿੱਦਾਂ ਕਿ ਵੀ ਆ ਕੇ ਵੀ ਬੰਦੇ, ਉਹਦਾ ਘਰ ਵਾਲਾ ਮਰ ਗਿਆ ਤੇ ਉਹਦਾ ਜਿਹੜਾ ਵੱਡਾ ਭਰਾ ਹੈ ਉਹ ਆ ਕੇ ਕਹਿ ਰਿਹਾ ਵੀ ਇਹਨੂੰ ਮੈਂ ਆਪਣੇ ਨਾਲ ਰੱਖਣਾ। ਉਹ ਉੱਥੇ ਵੀ ਮਤਲਬ ਕਿ ਉਹਨਾਂ ਨੂੰ ਕੋਈ ਇਜਾਜ਼ਤ ਨਹੀਂ, ਮਤਲਬ ਜੋ ਬੰਦੇ ਦੇ ਨਾ ਹਿਸਾਬ ਨਾਲ ਚੱਲਣਾ ਜਨਾਨੀ ਨੇ। ਪਰ ਆਪਣੇ ਕੋਲ ਕੱਲਾ ਆਪਾਂ ਤਾਲੀਬਾਨ ਹੀ ਨਾ ਇੱਥੇ ਜੋੜੀਏ, ਹੁਣ ਆ ਬਜਰੰਗ ਦਲ ਵਾਲੇ ਕੀ ਕਰਦੇ ਆ ਇੰਡੀਆ 'ਚ ਆਪਣੇ, ਇਹ ਤੇ ਨਹੀਂ ਹੈਗੇ ਉਹ ਤਾਲੀਬਾਨ ਵਾਲੇ, ਇਹ ਆਹ ਵੈਲੈਂਟਾਈਨ ਡੇ ਹੁੰਦਾ ਸੇਮ ਇਹ ਪਾਕਿਸਤਾਨ ਬਲੋਚਿਸਤਾਨ 'ਚ ਵੀ ਆ ਕੁੜੀ ਮਾਰ ਕੇ ਉਹਦੇ ਉੱਤੇ ਡਾਂਸ ਕਰ ਰਹੇ ਆ ਵੀ ਉਹ ਕੁੜੀ ਭੱਜ ਗਈ ਸੀ ਕਿਸੇ ਹੋਰ ਦੇ ਨਾਲ। ਆਪਣੇ ਵੀ ਇੱਥੇ ਅਣਖ ਦੀ ਖਾਤਰ ਕਿੰਨੇ ਕਤਲ ਹੁੰਦੇ ਆ। ਇਸ ਕਰਕੇ ਕਹਿਣਾ ਇਦਾਂ ਆ ਵੀ ਹਰ ਬੰਦਾ ਜਿਹੜਾ ਆ ਇਸ ਖਿੱਤੇ ਦੇ ਵਿੱਚ, ਭਾਰਤ, ਪਾਕਿਸਤਾਨ ਤੇ ਆ ਬੰਗਲਾਦੇਸ਼, ਹੋਰਾਂ ਦੇਸ਼ਾਂ 'ਚ ਵੀ ਹੁੰਦੇ ਹੋਣਗੇ ਪਰ ਇੰਨੇ ਜ਼ਿਆਦਾ ਰਿਊਡ ਨਹੀਂ ਹੈਗੇ ਵੀ ਜਿੰਨਾ ਇਸ ਖਿੱਤੇ ਜਾਂ ਜਿੰਨਾ ਕੁ ਆਪਣਾ ਇਲਾਕਾ ਜਿਹਾ ਹੈਗਾ। ਇਹਦੇ ਵਿੱਚ ਤਾਂ ਬਹੁਤ ਜ਼ਿਆਦਾ ਜਿਹੜੇ ਭਿਆਨਕ ਡਿਸੀਜਨ ਲਏ ਜਾਂਦੇ।
ਇੰਟਰਨੈਟ ਦੇ ਤਾਂ ਜਿੱਦਾਂ ਚੀਜ਼ਾਂ ਪਤਾ ਲੱਗਦੀਆਂ ਨੇ ਇੰਟਰਨੈਟ ਦੇ ਹੀ। ਆਹ ਮੈਂ ਦੇਖੀ ਭਾਜੀ ਵੀਡੀਓ ਦੇਖੀ ਸੀਗੀ, ਉਹ ਇੱਕ ਆਸਟ੍ਰੇਲੀਆ ਦੇ ਮੈਲਬਨ ਦੀ ਕੁੜੀ ਨੇ ਵੀ ਪਾਈ ਸੀਗੀ ਕਿ ਮੇਰਾ ਪਿਓ ਇੰਨੇ ਦਿਨ ਦਾ ਗਿਆ ਹੋਇਆ ਹੈ। ਬਾਅਦ ਵਿੱਚ ਉਹਦੀ ਉਹ ਕਹਾਣੀ ਪਤਾ ਲੱਗੀ ਕਿਸੇ ਤਰੀਕੇ ਦੇ ਨਾਲ ਉਹਨੂੰ ਮਾਰਿਆ ਬੰਦੇ ਨੂੰ। ਬੇਚਾਰਾ ਆਪਣੇ ਭਰਾ ਦੇ ਨਾਲ ਉਹ ਗਿਆ ਸੀ ਪ੍ਰਾਪਰਟੀ ਦਾ ਸੋਲਵ ਕਰਨ, ਤੇ ਦੱਸੋ ਕੀ ਬੰਦਾ ਕਵੇ। ਉੱਥੇ ਤਾਂ ਇੱਥੇ ਆਸਟ੍ਰੇਲੀਆ ਤੋਂ ਗਿਆ, ਕੁੜੀ ਨੇ ਪਾਇਆ ਮੇਰਾ ਡੈਡੀ ਨਾਲ ਗੱਲ ਨਹੀਂ ਹੋ ਰਹੀ, ਇੰਡੀਆ ਗਿਆ ਆ, ਇੰਡੀਆ ਜਾ ਕੇ ਘਰ ਦੀ ਮੁਰੰਮਤ ਕਰਾਉਣੀ ਆ, ਘਰ ਵੀ ਹੈ ਨਹੀਂ, ਫੋਨ ਵੀ ਆਫ ਆਉਂਦਾ, ਤੇ ਨਾਲ ਹੀ ਉਹਨੇ ਬੱਚਿਆਂ ਨੇ ਇਹ ਕਹਿ ਦਿੱਤਾ ਵੀ ਸਾਨੂੰ ਆਪਣੇ ਚਾਚੇ ਤਾਏ ਦੇ ਉੱਤੇ ਹੀ ਸ਼ੱਕ ਹੈ। ਅੱਛਾ, ਵੀ ਘਰ ਦੇ ਵਿੱਚ ਸਾਡਾ ਡਿਸਪਿਊਟ ਚੱਲਦਾ ਪ੍ਰਾਪਰਟੀ ਦਾ। ਹੁਣ ਉਹਦੇ ਵਿੱਚ ਫਿਰ ਬਾਅਦ ਵਿੱਚ ਜਦੋਂ ਪੁਲਿਸ ਨੇ ਇਨਵੈਸਟੀਗੇਸ਼ਨ ਹੋਈ ਆ, ਉਹ ਸਗੇ ਭਰਾ ਨੇ ਹੀ ਜਿਹੜਾ ਉਹਦਾ ਕਤਲ ਕੀਤਾ, ਭਰਜਾਈ ਨੇ। ਉੱਥੇ ਕੀ ਕਰੂੰਗੇ ਹੁਣ, ਜਿਹੜੀ ਪ੍ਰਾਪਰਟੀ ਦੇ ਲਈ ਲੜੇ ਆ, ਹੁਣ ਉਹ ਤਾਂ ਚਲੋ ਆਸਟ੍ਰੇਲੀਆ ਸੀ, ਲੋਕਾਂ ਦੀ ਜ਼ਹਿਨੀਅਤ ਗਿਰ ਗਈ ਆ, ਤੇ ਹੁਣ ਉਹ ਪ੍ਰਾਪਰਟੀ ਰਹਿ ਜਾਣੀ ਹੈ। ਹਾਂ, ਹੁਣ ਹੁਣ ਜੇਲ੍ਹ ਚ ਰਹਿਣਾ ਪੈਣਾ, ਹੁਣ ਕੌਣ ਸੰਭੂਗਾ? ਪਤਾ ਨਹੀਂ ਕਿੱਦਾਂ ਡਿਸੀਜਨ, ਬਈ ਭਰਾ ਤਾਂ ਮਿਲਣਾ ਨਹੀਂ ਹਨਾ, ਪ੍ਰਾਪਰਟੀ ਤਾਂ ਇੱਥੇ ਰਹਿ ਜਾਣੀ ਆ। ਜਿਹੜੇ ਰਿਸ਼ਤੇ ਨਾਤੇ ਆ ਪਾਇਆ, ਇਹ ਬੜੇ ਇੱਕ ਬਹੁਤ ਇੱਕ ਥੱਲੇ ਜਿੱਦਾਂ ਕਹਿ ਲਓ ਵੀ ਬਹੁਤ ਵਧੀਆ ਇੱਕ ਗੱਲ ਸੀ। ਹੁਣ ਤਾਂ ਅਸੀਂ ਕੋਈ ਸਮਝ ਮੈਂ 2 ਕੇਸ ਦੇਖਿਆ, ਇੱਕ ਹੋਰ ਵੀ ਇਦਾਂ ਦਾ ਹੀ ਹੋਇਆ ਸੇਮ, ਆਪਣੇ ਭਰਾ ਤੇ ਭਰਜਾਈ ਨੂੰ 2 ਭਰਾਵਾਂ ਨੇ ਮਤਲਬ ਭਰਾ ਨੇ ਆ ਕੇ ਇੱਕ ਖੇਤਾਂ 'ਚ ਗੋਲੀ ਮਾਰਤੀ, ਭਰਜਾਈ ਘਰੇ ਸੀਗੀ, ਜਾ ਕੇ ਘਰੇ ਉਹਦੇ ਘਰੇ ਜਾ ਕੇ ਗੋਲੀ ਮਾਰ ਦਿੱਤੀ। ਇਹ ਵੀ ਦੇਖ ਲਓ, ਦੱਸੋ, ਇਹ ਵੀ ਡਿਸਪਿਊਟ ਪ੍ਰਾਪਰਟੀ। ਕਹਿੰਦੇ ਵੀ ਇੱਕ ਪਲਾਟ ਦਾ ਛੋਟਾ ਜਿਹਾ ਪਲਾਟ ਸੀ, ਉਹਦੇ ਪਿੱਛੇ ਕਹਿੰਦੇ ਵੀ ਦੋਨਾਂ ਨੂੰ ਮਾਰ। ਮੈਨੂੰ ਇਹ ਗੱਲ ਹੋਰ ਨਹੀਂ ਸਮਝ ਪੈਂਦੀ। ਪੁਰਾਣੀ ਨਿਊਜ਼ ਆ, 2 ਭਤੀਜਿਆਂ ਨੇ ਆਪਣੇ ਬਾਪ ਨਾਲ ਰਲ ਕੇ ਆਪਣੇ ਚਾਚੇ ਦਾ ਖੂਨ ਕੀਤਾ, ਬਾਹਰੋਂ ਆਏ ਦਾ, ਠੀਕ ਹੈ। ਭਰਾ ਨੇ ਭਰਾ ਨੂੰ ਮਾਰਤਾ। ਹੁਣ 2 ਭਤੀਜੇ ਸੀ, ਉਹ ਵੀ ਆਪਸ ਵਿੱਚ ਭਰਾ ਹੀ ਆ। ਹਾਂ, ਫਿਰ ਮਤਲਬ ਕਿਸੇ ਦਿਨ ਉਹਨਾਂ ਦੀ ਆਪਸ ਵਿੱਚ ਵੀ ਚੱਲੂ ਫੇਗਾ, ਜਿਵੇਂ ਇਹੀ ਕੰਮ ਹੋਣਾ। ਬਿਲਕੁਲ ਤਾਂ ਉਹੀ ਤੇ ਸਮਝ ਨਹੀਂ ਆਈ ਇਹ। ਹਾਂ, ਇਹ ਤਾਂ ਗੱਲ ਸਹੀ ਹੈ। ਜਿਹਾਦੀ ਜੇ ਸੋਚ ਉਹਨੇ ਅਸਰ ਤਾਂ ਉਹਦਾ ਹੋਣਾ ਹੀ ਆ। ਇਹ ਸਾਰੀਆਂ ਗੱਲਾਂ ਪਤਾ ਨਹੀਂ ਹੁਣ ਕਿਸ ਚੀਜ਼ ਦੇ ਕਿਸ ਹਿਸਾਬ ਨਾਲ ਚੱਲਦੀਆਂ ਨੇ। ਹੁਣ ਇਹ ਕਈ ਵਾਰ ਹੁਣ ਜਿਹੜੀ ਇਹ ਚੀਜ਼ ਦੇਖਣ ਨੂੰ ਤਾਂ ਕਿੰਨੀ ਅਜੀਬ ਜਿਹੀ ਲੱਗਦੀ ਹੈ, ਸੇਮ ਹੈ ਤਾਂ ਗੱਲ ਭਾਵੇਂ ਛੋਟੀ ਜੀ, ਆ ਵੀ ਲੇਟੈਸਟ ਜੀ, ਇਹ ਵੀ ਇੰਟਰਨੈਟ ਤੇ ਵੀ ਵਾਇਰਲ ਹੋਈ ਸੀ ਵੀਡੀਓ, ਦੇਖੀ ਜਾਵੇਦ ਅਖਤਰ ਸਾਹਿਬ ਦੀ। ਹੁਣ ਗੱਲ ਕੀ ਸੀਗੀ, ਉਹਨਾਂ ਨੇ ਕੋਈ ਗੱਲ ਕੁਝ ਹੋਰ ਸਮਝਾ ਰਹੇ ਆ ਤੇ ਮੁੱਦਾ ਉਹਨਾਂ ਨੇ ਚੱਕ ਕੇ ਪੰਜਾਬੀ ਦੇ ਸਮਝ ਨਹੀਂ, ਉਹ ਪਤਾ ਨਹੀਂ, ਉਹ ਕਹਿੰਦਾ ਵੀ ਆ, ਕਹਿੰਦਾ ਪੰਜਾਬੀ ਬੋਲਣ 'ਚ ਕੀ ਨੁਕਸਾਨ ਆ ਹਨਾ। ਹੁਣ ਪਾਕਿਸਤਾਨ ਦੇ ਵਿੱਚ ਵਾ ਜਿੰਨੇ ਵੀ ਕੰਮਾਂ ਕੁਮਾਂ ਦੇ ਨੌਕਰੀਆਂ ਸਰਕਾਰੀ ਕਰਦੇ ਆ ਨਾ, ਉਹ ਬੱਚਿਆਂ ਨੂੰ ਹਥਿਆਰ ਦਿੰਦੇ ਵੀ ਪੰਜਾਬੀ ਨਹੀਂ ਬੋਲਣੀ। ਪੰਜਾਬੀ ਬੁੜੀਆਂ ਲੜ ਪੈਂਦੀਆਂ ਫਿਰ ਪੰਜਾਬੀ ਬੋਲਦੇ ਆ, ਕਦੇ ਗਾਲਾਂ ਕੱਢਦੇ ਤੁਸੀਂ ਸਾਨੂੰ ਜੇ ਪੰਜਾਬੀ ਬੋਲਦੇ ਆ। ਹੁਣ ਉਹਦਾ ਪੰਗਾ ਇਹ ਆ ਕਿ ਪਾਕਿਸਤਾਨ ਜਿਹੜੇ ਪੰਜਾਬੀ ਉਹ ਗੰਦੇ ਜਿਹੜੇ ਸਟੇਜਾਂ ਦੇ ਡਰਾਮੇ ਕਰਦੇ ਆ ਨਾ, ਵਰਗਰ ਬੋਲੀ ਬੋਲਦੇ ਆ, ਉਹਦਾ ਦੂਸ਼ਣ। ਹੁਣ ਜੇ ਸਹੀ ਪੰਜਾਬੀ ਸਰਜੀਤ ਪਾਤਰ ਨੂੰ ਪੜ੍ਹ ਲਓ ਹਨਾ, ਹੋਰ ਆਪਣੇ ਕਿਹੜੇ ਆਰਟਿਸਟ ਦੂਜੇ ਰਾਈਟਰ ਹੋਏ ਆ, ਉਹਨਾਂ ਦੀ ਕਿਤਾਬਾਂ ਪੜ੍ਹੋ, ਸੁਖਵਿੰਦਰ ਅੰਮ੍ਰਿਤ ਲੈ ਲਓ, ਕੋਈ ਵੀ ਲੈ ਲਓ, ਉਹਨਾਂ ਦੀ ਬੋਲੀ ਸੁਣੀ ਕਦੀ ਕਿਸੇ ਪਾਸੋਂ ਹਿੰਦੀ ਨੂੰ ਘਟਵਾ, ਉਹ ਪੁਰਾਣੀ ਬੋਲੀ ਆ। ਵਾਰਿਸ ਸ਼ਾਹ, ਬੁੱਲੇ ਸ਼ਾਹ ਸਾਰੇ ਦੇ ਵਿੱਚ ਹੋਏ ਨੇ। ਚੰਦ ਚਾਂਦੀ ਦੀ ਛਿਲਣਾ ਦੀ ਖਾਲਦਾ ਸੀ, ਮਾਂ ਬੋਲੀ ਦੀ ਜਿਹੜੀ ਉਹੀ ਤਹੀ ਦੀ ਫੇਰੀ ਜਾਣੀ। ਹੁਣ ਕਿ ਉਹਨੇ ਇਹ ਕਿਹਾ ਸੀ ਵੀ ਅਕਬਰ ਉਸ ਸਮੇਂ ਦਾ ਸੀ, ਅਕਬਰ ਆਇਆ ਸੀ ਇੱਧਰੋਂ, ਅਕਬਰ ਦਾ ਜਿਹੜਾ ਦਾਦਾ ਸੀ ਜਾਂ ਬਾਪੂ ਸੀ ਆਪਣਾ ਬਾਬਰ, ਮੰਗੋਲੀਆ ਚੋਂ ਆਏ ਆ, ਹਮਾਯੂ ਦਾ ਬ੍ਰੈਡ ਉੱਧਰੋਂ ਆਇਆ, ਠੀਕ ਆ, ਉਹਨਾਂ ਦੀ ਬੋਲੀ ਉੱਧਰਲੀ ਸੀ। ਫਿਰ ਉੱਥੇ ਆ ਗਿਆ। ਹੁਣ ਅਕਬਰ ਦਾ ਜਨਮ ਹੁੰਦਾ ਆ ਆਪਣੇ ਇੱਧਰ ਪੰਜਾਬ 'ਚ 12-13 ਸਾਲ ਦੀ ਉਮਰ ਤੱਕ ਰਿਹਾ, ਇਹਦਾ ਨੈਚੁਰਲ ਆ। ਹੁਣ ਪੰਜਾਬੀ ਆਈ ਹੋਣੀ ਪਹਿਲਾਂ ਉਹਨੂੰ, ਉਰਦੂ ਬਾਅਦ ਦੇ ਵਿੱਚ ਬਣੀ ਆ। ਉਰਦੂ ਦਾ ਬਹੁਤ ਚਾਹੀਏ। ਹੁਣ ਇਹ ਗੱਲ ਕਹਿਤੀ, ਉਹਦੀ ਬੁੜੀ ਸੀ ਮੋੜੇ ਜੋ ਲੱਗੀ ਪੈਨਸ਼ਨ ਉਹਨਾਂ। ਇੱਕ ਦੇਖੋ ਹੁਣ ਕਿਹਾ ਵੀ, ਕਹਿੰਦਾ ਤੂੰ ਮੈਨੂੰ ਸਵਾਲ ਪੁੱਛਿਆ, ਮੈਨੂੰ ਜਵਾਬ ਦੇ ਲੈਣ ਦੇ। ਮੰਨਾ ਕੋਈ ਮੰਨਦਾ? ਕੋਈ ਨਹੀਂ ਸੁਣਦਾ। ਇਹ ਤੋਂ ਇਹ ਲਓ ਵੀ ਹਰ ਬੰਦਾ ਇਹ ਚਾਹੁੰਦਾ, ਚਾਹੇ ਮੈਂ ਬੈਠਾ ਚਾਹੇ ਕੋਈ ਹੋਰ ਬੈਠਾ, ਉਹਦੇ ਮਨ 'ਚ ਇਹ ਭੁਲੇਖਾ ਪਿਆ ਵੀ ਮੈਂ ਬਹੁਤ ਇੰਟੈਲੀਜੈਂਟ ਹਾਂ, ਮੈਂ ਦੂਜੇ ਨੂੰ, ਸਾਡੇ ਰਿਪੋਰਟਰ ਵੀ ਇਹੀ ਕਰਦੇ ਆ, ਉਹ ਘੇਰ ਕੇ ਲਿਆਉਂਦੇ ਆ ਸ਼ੋਅ ਕਰਨ ਲਈ ਵੀ ਮੈਂ ਤੇਰੇ ਨਾਲੋਂ ਜ਼ਿਆਦਾ ਮੈਨੂੰ ਪਤਾ। ਅਸੀਂ ਨਿਮਰਤਾ ਨਹੀਂ ਵਰਤਦੇ। ਹੁਣ ਉਹ ਜਨਾਨੀ ਨੇ ਇਹ ਕੋਸ਼ਿਸ਼ ਕੀਤੀ ਵੀ ਮੈਂ ਇਹਨੂੰ ਥੋੜਾ ਜਿਹਾ ਥੱਲੇ ਲਾਵਾਂ, ਇਹਦੇ ਨਾਲ ਮੇਰੀ ਬੱਲੇ ਬੱਲੇ ਹੋਣੀ ਵੀ ਕਿੱਦਾਂ ਅਕਬਰ ਕਿੱਦਾਂ ਬੋਲ ਸਕਦਾ ਪੰਜਾਬੀ। ਅਕਬਰ ਉਹ ਕਹਿੰਦਾ ਫਿਰ ਜਦੋਂ ਦੁਕਾਨਦਾਰ ਨਾਲ ਗੱਲ ਕਰਦਾ ਪਰਸੀਅਨ ਬੋਲਦਾ ਉਹ, ਜਿਹੜੀ ਆਮ ਲੋਕਾਂ ਦੀ ਭਾਸ਼ਾ। ਤਾਇਆ ਤੁਸੀਂ ਪਹਿਲਾਂ ਦੇਖੋ, ਅਕਬਰ ਜਿਹੜਾ ਆ ਬਹੁਤ ਵਧੀਆ ਰਾਜਾ, ਇੰਟੈਲੀਜੈਂਟ ਬਹੁਤ ਸੀ। ਉਸ ਵੇਲੇ ਇੰਡੀਆ ਦੀ GDP ਯਾਨੀ ਅਕਬਰ ਦੇ ਰਾਜ ਦੀ ਸਭ ਤੋਂ ਵੱਡੀ GDP ਸੀ ਸਾਰੀ ਦੁਨੀਆ ਦੇ ਵਿੱਚ। ਇਹ ਮੰਨਿਆ ਜਾਂਦਾ ਵੀ ਇਹ ਪਹਿਲਾ ਧਰਮ ਨਿਰਪੱਖ ਰਾਜਾ ਹੈ ਜਿਹਨੇ ਆਪਣਾ ਵੱਖਰਾ ਧਰਮ ਇਸ ਲਈ ਚਲਾਤਾ, ਦੀਨੇ ਇਕੱਠੇ ਕਰਦੀ ਹੈ, ਦੀਨ ਲਾਈ ਇਕੱਠੇ ਕਰਦੀ ਹੈ, ਦੀਨੇ ਲਾਈ। ਚਲੋ ਨਹੀਂ ਕਾਮਯਾਬ ਹੋਇਆ, ਵੱਖਰੀ ਗੱਲ ਹੈ। ਇਸ ਬੰਦੇ ਨੇ ਅੱਜ ਜਿਹੜਾ ਲਾਉਂਦੇ ਹੁੰਦੇ ਜਜੀਆ ਕਰ ਲਾਉਂਦੇ ਹੁੰਦੇ ਸੀ ਮੁਸਲਮਾਨਾਂ ਦੇ ਉੱਤੇ, ਬੰਦ ਕੀਤਾ। ਇਹਨੇ ਬੰਦ ਕੀਤਾ, ਸਾਰਿਆਂ ਨੂੰ ਸੁਵਿਧਾਵਾਂ ਦਿੱਤੀਆਂ।
ਫਿਰ ਹਿੰਦੂਆਂ ਦੀਆਂ ਕੁੜੀਆਂ ਨਾਲ ਵਿਆਹ ਵੀ ਕਰਾਇਆ, ਭਾਵੇਂ ਉਹਦੀ ਮਨਸ਼ਾ ਜਿਹੜੀ ਆ ਜਿੱਤਣ ਦੀ ਸੀ, ਪਰ ਉਹ ਕਹਿੰਦਾ ਲੜਾਈ ਦੇ ਨਾਲੋਂ ਇਹ ਵਧੀਆ, ਮੈਨੂੰ ਹਿੰਦੂਆਂ ਨਾਲ ਵੀ ਪ੍ਰੋਬਲਮ ਕੋਈ ਨਹੀਂ। ਯਾਨੀ ਉਹਨੇ ਰਿਸ਼ਤੇ ਜਿਹੜੇ ਇੱਕ ਬਹੁਤ ਵਧੀਆ ਬਣਾ ਕੇ ਰੱਖੇ। ਜੇ ਔਰੰਗਜ਼ੇਬ ਤੱਕ ਰਾਜ ਚਲੇ ਗਿਆ, ਜਹਾਂਗੀਰ ਸ਼ਾਹ ਜਹਾਂ ਹੁਣੀ, ਉਹ ਆਪਣੇ ਕਰਕੇ ਨਹੀਂ ਰਾਜ ਕਰਕੇ ਗਏ, ਇਹ ਅਕਬਰ ਦੀ ਦੇਣ ਸੀ ਕਿ ਐਡਾ ਸਾਮਰਾਜ ਸਿਰਜ ਦਿੱਤਾ ਕਿ ਅਗਲੀਆਂ ਉਹਦੀਆਂ 3 ਪੀੜ੍ਹੀਆਂ ਰਾਜ ਕਰ ਗਈਆਂ। ਬਾਕੀਆਂ ਦੀ ਤਾਂ ਐਡੀ ਕੋਈ ਪ੍ਰਾਪਤੀ ਹੈ ਹੀ ਨਹੀਂ ਸੀ ਜਿੰਨੇ ਇਹਨੇ ਤਾਇਆ ਲਾਅ ਪਾਸ ਕੀਤੇ ਉਸ ਵੇਲੇ, ਜਿੰਨੀਆਂ ਇਮਾਰਤਾਂ ਬਣੀਆਂ ਨਹੀਂ, ਇਮਾਰਤ ਜਦ ਹਰ ਤਰ੍ਹਾਂ ਇਹਨੇ ਕੀਤਾ ਕਿ ਵਿਕਾਸ ਦੇ ਲਈ ਹਰ ਵਰਗ ਦਾ ਇਹਨੇ ਖਿਆਲ ਰੱਖਿਆ। ਈਵਨ ਕਿ ਲੋਕੀ ਉਹ ਤਾਂ ਹੀ ਉਹ ਸਫ਼ਰਨਾਮੇ ਦੀ ਜਵੀਦ ਵਿੱਚ ਗੱਲ ਕਰਦਾ ਵੀ ਤੁਹਾਡੇ ਰਾਜੇ ਦਾ ਨਾਮ ਵੀ ਬੜਾ ਸੀ ਸੁਣਿਆ, ਤੇ ਉਹਨੂੰ ਆ ਕੇ ਜਿਹੜਾ ਇਹ ਗੱਲ ਕਰੋ। ਦੂਜਾ ਵੀ ਬੀਰਬਲ ਦੇਖੋ, ਉਹਦੀ ਗੱਲ ਦੇਖੋ ਵੀ ਉਹ ਆਪਣੇ ਇੰਨਾ ਸੁਣਦਾ ਸੀ, ਉਹ ਵੀ ਆ ਕੇ ਟੀਚਰ ਕਰ ਜਾਂਦਾ ਹੈ, ਬਿਲਕੁਲ ਉਹਦੀ ਵੀ ਗੱਲ ਸੁਣ ਲੈਂਦੇ। ਇਹ ਨਹੀਂ ਅੱਜ ਕੱਲ ਦੇ ਜੇ ਕੋਈ ਕਿਸੇ ਨੂੰ ਕਹਿ ਦੋ, ਭਗਵੰਤ ਮਾਨ ਨੂੰ ਕੋਈ ਕਹਿ ਦੇਵੇ ਮੋਰੇ ਟੇਢਾ ਹੋ ਕੇ ਪੈਂਦਾ। ਉਹ ਅਕਬਰ ਨੂੰ ਕਹਿੰਦੇ ਉਹਦਾ ਮਰਾਸੀ ਵੀ ਆ ਗਈ ਜਿਹੜਾ ਗਾਲਾਂ ਕੱਢ ਜਾਂਦਾ, ਨਾਲੇ ਉਹ ਬਾਦਸ਼ਾਹ ਸੀ, ਨਾਲੇ ਬਾਦਸ਼ਾਹ ਸੀ, ਬਾਦਸ਼ਾਹ ਜਾਣੀ ਇੰਨੀ ਉਹਦੇ ਵਿੱਚ ਸਹਿਣਸ਼ੀਲਤਾ ਸੀ। ਮਰਾਸੀ ਆ ਕੇ ਕਈ ਵਾਰੀ ਉਹਨੂੰ ਗਾਲਾਂ ਕੱਢ ਜਾਂਦਾ ਸੀ, ਬਾਅਦ ਚ ਉਹਨੇ ਕਹਿਣਾ ਮੈਂ ਤਾਂ ਟੋਟਕੇ ਚ ਸੁਣਾਉਂਦਾ ਸੀ, ਉਹਨੇ ਫੇਰ ਹੱਸ ਪੈਣਾ, ਅੱਛਾ ਤੂੰ ਟੋਟਕੇ ਸੁਣਾਉਂਦਾ ਸੀ। ਯਾਨੀ ਇਦਾਂ ਦੇ ਰਾਜ ਮਤਲਬ ਕਿੰਨੀ ਵਧੀਆ ਪਰਸਨੈਲਿਟੀ ਸੀ ਇਹ ਬੰਦਾ, ਕਿੰਨੀ ਪਰਸਨੈਲਿਟੀ ਸੀ, ਤੇ ਇਹ ਤਾਂ ਸਾਡੇ ਲਈ ਮਾਣ ਵਾਲੀ ਗੱਲ ਹੈ। ਪਰ ਉਹਨੂੰ ਇਹ ਲੱਗਾ ਵੀ ਇਦਾਂ ਕਿੱਦਾਂ ਹੋ ਸਕਦੀ ਹੈ ਵੀ ਇੰਨਾ ਵਧੀਆ, ਨਹੀਂ ਉਹਨੂੰ ਐ ਲੱਗੇ ਇੰਨੀ ਵਧੀਆ ਪਰਸਨੈਲਿਟੀ ਦਾ ਮਾਲਕ ਪੰਜਾਬੀ ਕਿੱਦਾਂ ਬੋਲ ਸਕਦਾ ਯਾਰ। ਇਹੀ ਹੋਇਆ ਸ਼ਾਇਦ, ਪਰ ਹੋ ਸਕਦਾ ਉਹਦਾ ਕੁਝ ਕਹਿਣ ਦਾ ਹੋਰ ਮਕਸਦ ਹੋਵੇ ਵੀ ਆਪਾਂ ਹੋਰ ਤਰ੍ਹਾਂ ਕਿਹਾ ਹੋਵੇ। ਪਰ ਇਹ ਆ ਵੀ ਪਰ ਜਿਸ ਹਿਸਾਬ ਨਾਲ ਭਾਈ ਉਹਦੀ ਵੀਡੀਓ 'ਚ ਦਿਖਦੀ ਸੀ ਨਾ ਸ਼ਕਲ, ਉਹ ਸੱਚੀ ਬਹੁਤ ਗੁੱਸੇ 'ਚ ਸੀ, ਗੁੱਸੇ 'ਚ ਸੀ। ਦੂਜਾ ਤਾਂ ਇਹ ਆ ਕਿ ਅੱਜ ਅਸੀਂ ਪੰਜਾਬੀ ਦੇ ਉੱਤੇ ਦਾਅਵਾ ਪੇਸ਼ ਕਰਦੇ ਹਾਂ ਕਿ ਪੰਜਾਬੀ ਸਾਡੀ ਬੋਲੀ ਆ, ਪੰਜਾਬੀ ਹੋਣੀ ਚਾਹੀਦੀ। ਹਰ ਬੰਦੇ ਨੂੰ ਇਹ ਹੁੰਦਾ, ਹਿੰਦੀ ਵਾਲਾ ਕਹਿੰਦਾ ਹਿੰਦੀ ਹੋਣੀ ਚਾਹੀਦੀ ਸਾਰੇ ਵਰਲਡ 'ਚ, ਅੰਗਰੇਜ਼ੀ ਵਾਲਾ ਕਹਿੰਦਾ ਅੰਗਰੇਜ਼ੀ ਹੋਣੀ ਚਾਹੀਦੀ ਸਾਰੇ ਵਰਲਡ 'ਚ। ਪਰ ਕੋਈ ਵੀ ਭਾਸ਼ਾ ਸ਼ੁੱਧ ਨਹੀਂ ਹੈਗੀ ਹੁਣ। ਅੱਜ ਦੀ ਜੋ ਸਾਡੀ ਪੰਜਾਬੀ ਭਾਸ਼ਾ ਕੀ ਹੈ, ਪੰਜਾਬੀ ਹੈ। ਨਹੀਂ ਦਲਜੀਤ ਆਪਣੇ ਮਾਸਟਰ, ਗੱਲ ਇਦਾਂ ਆ, ਬੋਲੀ ਸਮੇਂ ਨਾਲ ਬਦਲਦੀ ਹੈ ਬਸ। ਜਿਹੜੀ ਬੋਲੀ ਨਹੀਂ ਬਦਲਦੀ ਉਹ ਖਤਮ ਹੋ ਜਾਂਦੀ ਹੈ, ਖਤਮ। ਕਿਉਂਕਿ ਨਵੇਂ ਸਮੇਂ ਦੇ ਨਾਲ ਨਵੀਆਂ ਚੀਜ਼ਾਂ, ਨਵੀਆਂ ਕਾਢਾਂ ਨਿਕਲਦੀਆਂ, ਉਹਨਾਂ ਦੇ ਨਾਂ ਵੀ ਰੱਖਣੇ ਹੁੰਦੇ ਆ। ਬੋਲੀ ਨੇ ਬਦਲਣਾ ਪੈਣਾ। ਹਰੇਕ ਬੋਲੀ ਦੂਜੀ ਬੋਲੀ ਦਾ ਅਸਰ ਕਬੂਲਦੀ ਆ। ਆਂਢੀਆਂ ਗੁਆਂਢੀ ਦਾ ਆਪਣੇ ਘਰ 'ਚ ਅਸਰ ਪੈ ਜਾਂਦਾ, ਤਾਂ ਬੋਲੀਆਂ ਨੂੰ ਵੀ ਪੈਂਦਾ। ਹਰ ਬੋਲੀ ਦੇ ਵਿੱਚ ਹਜ਼ਾਰਾਂ ਦੇ ਤਰ੍ਹਾਂ ਦੇ ਸ਼ਬਦ ਜਿਹੜੇ ਨਵੇਂ ਆ ਜਾਂਦੇ ਆ, ਬਿਲਕੁਲ ਉਹ ਆਪਣੇ ਵੱਜਣਾ ਪੈਂਦੇ ਆ। ਆਪਣਾ ਬੋਲਣ ਦਾ ਲਹਿਜਾ ਉਹੀ ਹੁੰਦਾ, ਹਨਾ। ਤੇ ਹੁਣ ਆ ਜਿਹੜੇ ਪੜ੍ਹੇ ਲਿਖੇ ਸਾਡੇ ਲੋਕ ਆ, ਚਾਹੇ ਆ ਜਿੰਨੇ ਉੱਥੇ ਵੀ ਗੱਲਾਂ ਬਹਿਸ ਕਰਦੇ ਆ, ਉਹਦੇ ਵਿੱਚ ਅੰਗਰੇਜ਼ੀ ਪੰਜਾਬੀ ਸਾਰਾ ਕੁਝ ਮਿਕਸ ਅਪ ਹੋ ਜਾਂਦਾ। ਆ ਮਿਕਸ ਅਪ ਹੀ ਹੁਣ ਮੈਂ ਸ਼ਬਦ ਵਰਤ ਲਿਆ, ਪਤਾ ਲੱਗਾ ਤੁਹਾਨੂੰ? ਹੁਣ ਆਪਾਂ ਗੱਲ ਕੀਤੀ ਇੱਥੇ, ਪਰ ਹੁਣ ਕੁਛ ਨਾ ਕੁਛ ਹਰ ਜ਼ਬਾਨ ਜਿਹੜੀ ਇੱਕ ਦੂਜੇ 'ਚ ਮਿਕਸ ਹੈਗੀ ਆ। ਆਪਾਂ ਕਰਦੇ ਆ। ਇੱਕ ਤੁਹਾਨੂੰ ਮੈਂ ਹੋਰ ਹਾਸੇ ਦੀ ਗੱਲ ਦੱਸਦਾ, ਤੁਸੀਂ ਨੋਟ ਕਰਿਓ, ਜੋ ਨੈਕਸਟ ਟਾਈਮ ਗੱਲ ਕਰਾਂਗੇ, ਕੋਈ ਇੰਟਰਵਿਊ ਸੁਣਿਓ, ਉਹ ਪੰਜਾਬੀ ਗੱਲ ਕਰਦੇ ਹੋਣਗੇ, ਐਦਾਂ ਹੋਈ ਬੱਟ ਫਲਾਣੀ ਗੱਲ ਕੀਤੀ, ਐਦਾਂ ਮੈਂ ਗਿਆ ਸੀ ਬੱਟ, ਜਿਹੜਾ ਬੱਟ ਆ ਨਾ ਉਹਨੂੰ ਪੰਜਾਬੀ ਤੋਂ ਵੀ ਗਾਂ ਦਾ ਲਾ ਕੇ ਬਣਾਤਾ। ਹੁਣ ਲੱਗਦਾ ਨਹੀਂ ਪੰਜਾਬੀ। ਹਰ ਕੋਈ ਬੰਦਾ ਇੰਟਰਵਿਊ ਦੇ ਵਿੱਚ ਬੱਟ ਸ਼ਬਦ ਵਰਤਦਾ, ਤੁਸੀਂ ਨੋਟ ਕਰਿਓ ਕਦੇ। ਹਾਂਜੀ ਬਿਲਕੁਲ। ਆ ਜਿਹੜੇ ਸਾਡੇ ਸਪੀਚ ਦਿੰਦੇ ਆ ਜਾਂ ਹੋਸਟਿੰਗ ਕਰਦੇ ਆ ਲੋਕ, ਉਹ ਔਰ ਸ਼ਬਦ ਬਹੁਤ ਵਰਤਦੇ ਆ ਹਰ ਗੱਲ ਦੇ ਵਿੱਚ, ਔਰ ਜਦ ਕਿ ਸ਼ਬਦ ਪੰਜਾਬੀ ਦਾ ਅਤੇ ਆਪਣਾ ਸਾਡਾ ਭਾਸ਼ਾ ਵਿਭਾਗ ਆ, ਜਦ ਕਿ ਹੋਣਾ ਤਾਂ ਚਾਹੀਦਾ ਸੀ ਬੋਲੀ ਵਿਭਾਗ, ਭਾਸ਼ਾ ਹਿੰਦੀ ਦਾ ਸ਼ਬਦ ਸਾਡੀਆਂ ਸਰਕਾਰਾਂ ਦੇ ਵਿੱਚ। ਪਰ ਉਹ ਤਾਂ ਚਲੋ ਮੰਨਦੇ ਆ ਕਿ ਉਹ ਨਾ ਹੁਣ ਜੇ ਪੰਜਾਬੀ ਜਿਹੜੀ ਪੰਜਾਬੀ ਖੁਦ ਆਪਣਾ ਫਾਰਸੀ ਦਾ ਸ਼ਬਦ ਆ। ਬਿਲਕੁਲ। ਪਰ ਇਹ ਸਲਾਮ ਆ ਲਛਮਣ ਸਿੰਘ ਗਿੱਲ ਵਰਗੇ ਮੁੱਖ ਮੰਤਰੀ ਵੀ ਸਾਡੇ ਹੋਏ ਆ, ਜਿਨ੍ਹਾਂ ਨੇ ਭਾਸ਼ਾ ਨੂੰ ਇੰਨਾ ਬੁਲੰਦੀਆਂ ਤੇ ਚਾੜਿਆ, ਕੰਮ ਵੀ ਕੀਤੇ ਆ, ਹੋਏ ਆ ਵਧੀਆ ਬੰਦੇ ਵੀ ਇੱਥੇ ਹੋਏ ਆ। ਪਰ ਆਪਾਂ ਇਦਾਂ ਨਾ ਕਰੀਏ ਵੀ ਉਹਨੂੰ ਇੱਕ ਆਪਣੀ ਸਰਬ ਦਿਖਾਉਣ ਲਈ ਦੂਜੇ ਨੂੰ ਨੀਚਾ ਕਰੀਏ। ਸਾਰੀਆਂ ਭਾਸ਼ਾਵਾਂ ਜਿਹੜੀਆਂ ਵਧੀਆ ਹੀ ਆ, ਜਿਹੜੇ ਲੋਕ ਬੋਲਦੇ ਆ। ਅਸਲੀ ਗੱਲ ਤੇ ਇਹ ਆ, ਦੂਜੇ ਬੰਦੇ ਨੂੰ ਕਮਿਊਨੀਕੇਸ਼ਨ ਦਾ ਸਾਧਨ ਆ, ਦੂਜੀ ਗੱਲ ਨੂੰ ਸਮਝ ਆਉਣੀ ਚਾਹੀਦੀ। ਪਰ ਪੰਜਾਬੀ ਜਿੱਦਾਂ ਦੀ ਵੈਸੇ ਹੁਣ ਕਈ ਵਾਰ ਸੁਰਜੀਤ ਪਾਤਰ ਜੀ ਦੀਆਂ ਬਹੁਤ ਸਾਰੀਆਂ ਇਦਾਂ ਦੀਆਂ ਕਵਿਤਾਵਾਂ ਨੇ ਜਿਹਦੇ ਵਿੱਚੋਂ ਸਿਰਫ ਸ਼ਬਦਾਂ ਦੀਆਂ ਹੀ ਗੱਲ ਕਰਦੇ ਨੇ ਵੀ ਅਸੀਂ ਸਵੇਰਾ, ਮਤਲਬ ਇਹ ਸ਼ਬਦ ਕਿੰਨੇ ਮਤਲਬ ਅਸੀਂ ਭੁੱਲ ਚੁੱਕੇ ਆ, ਆਪਾਂ ਖੁਦ ਨਹੀਂ ਬੋਲਦੇ। ਆਪਾਂ ਕਈ ਵਾਰ ਜਿਹੜੇ ਪੰਜਾਬੀ ਦੀ ਗੱਲ ਵੀ ਕਰਦੇ ਆ, ਕਈ ਵਾਰ ਆਪਾਂ ਪੰਜਾਬੀ ਦੀ ਲਿਖੜੇ ਹੁੰਦੇ, ਨਹੀਂ ਜੀ ਸਾਡੀ ਪੰਜਾਬੀ ਆ, ਪਰ ਅਸੀਂ ਆਪ ਵੀ ਪੰਜਾਬੀ ਉਨੀ ਵਧੀਆ ਨਹੀਂ ਬੋਲਦੇ ਹੁੰਦੇ ਜਿੰਨੀ ਪੰਜਾਬੀ ਦੀ ਮਤਲਬ ਜਿੰਨੀ ਰਿਚਨੈਸ ਹੈਗੀ ਆ। ਪਤਾ ਕੀ ਹੋਇਆ ਲਵੀ, ਉਹਦੀ ਬੁੜੀ ਸੀ ਨਾ, ਉਹਦੀ ਆਦਤ ਮੈਨੂੰ ਲੱਗਦਾ ਟਰੰਪ ਵਾਲੀ ਆ। ਉਹ ਗੱਲ ਕਹਿ ਬੈਠੀ ਤੇ ਮੁੜ ਕੇ ਉਹਨੇ ਮੈਂ ਪਿੱਛੇ ਨਹੀਂ ਹਟਣਾ, ਮੋਹਰੇ ਰਹਿਣਾ। ਆਹ ਗੱਲ ਹੋਈ ਆ। ਹੁਣ ਰਾਂ ਚ ਦੇਖ ਲਾ, ਹਨਾ, ਪਹਿਲਾਂ ਤਾਂ ਬੜੇ ਗਏ, ਦੌੜਦੇ ਚੱਕ ਦੇਣੇ ਫੁੱਟੇ, ਅਸੀਂ ਮਾਰ ਦੇਣੇ ਸਭ, ਆਹ ਕਰ ਦੇਣਾ। ਉਹ ਐਸਾ ਮਰਿਆ ਗਲ ਸੱਪ ਪਿਆ, ਨਾ ਉਹ ਲੈਂਦਾ ਤੇ ਨਾ ਉਹ। ਹੁਣ ਅਟੈਕ ਫੇਕ ਕਰ ਦਿੱਤੇ ਆ, ਉਹਨਾਂ ਨੇ ਵੀ ਬਰਾਬਰ ਤੇ ਹਮਲਾ ਕਰ ਦਿੱਤਾ। ਇੱਕ ਤਾਂ ਹੁਣ ਤਾਂ ਆਇਆ ਦੱਸਦੇ ਆ ਵੀ ਮਿਜ਼ਾਈਲ ਹੁਣ ਉਹਨੀ ਅਗਲੀਆਂ ਕੱਢੀਆਂ, ਤੇ ਉਹਨਾਂ ਨੇ ਕਿਹਾ ਵੀ ਜੇ ਇੱਕ ਮਿਜ਼ਾਈਲ ਅਜੇ ਚਲਾਈ ਆ ਉਹਨੇ ਮਿਜ਼ਾਈਲ ਤੇ ਦੱਸਦੇ ਆ ਵੀ ਉਹਦੀ ਆਵਾਜ਼ ਜਿਹੜੀ ਆ ਬਹੁਤ ਦੂਰ ਦੂਰ ਤੱਕ ਸੁਣੀ ਆ ਜਦੋਂ ਅਟੈਕ ਹੋਇਆ। ਅੱਛਾ।
ਵੀ ਉਹਦੇ ਨਾਲ ਦੀਆਂ ਜੇ 100 ਉਦਾਂ ਦੀਆਂ ਚੱਲ ਪਣ ਤਾਂ ਬਹੁਤ ਵੱਡਾ ਨੁਕਸਾਨ ਹੋਣਾ ਕਿੰਨੇ ਸ਼ਹਿਰ ਜਿਹਦਾ ਜਲਜਲਾ ਆਇਆ ਨਾ ਇਦਾਂ ਹੋਇਆ ਜਿੱਦਾਂ ਉਹ ਕਿਹਾ ਵੀ ਜਾਂਦਾ ਸੀ। ਇੱਕੋ ਪਰ ਜਿਹੜਾ ਉਹਦੀ ਡੂਮ ਜੀ ਉਹਦੇ ਨਾਲ ਨਹੀਂ ਰੁਕੀ ਤੇ ਡੋਮ ਤਾਂ ਉਹਨਾਂ ਦੇ ਹੁਣ ਕਦੋਂ ਦੇ ਇਹਨਾਂ ਨੇ ਕਰ ਦਿੱਤੇ ਆ। ਨਹੀਂ ਹੁਣ ਫੇਰ ਦੁਬਾਰੇ ਹੋਏ ਆ ਸਾਰਾ ਕੁਝ ਉਹਨਾਂ ਸੱਟੀਆਂ ਆ। ਹੁਣ ਜਿਹੜੀ ਗੱਲ ਹੁਣ ਚੱਲੀ ਹੈ ਨਾ, ਇਦਾਂ ਹੋਈ ਕਿ ਅਮਰੀਕਾ ਵਾਲਿਆਂ ਨੇ ਕਿਹਾ ਵੀ ਸਾਡਾ ਜਿਹੜਾ ਕੀ ਹੁੰਦਾ ਅਪਾਚੀ, ਉਹ ਆਪਣਾ ਕੀ ਸਾਦੇ ਨੂੰ ਅਪਾਚੇ ਹੈਲੀਕਾਪਟਰ ਜਿਹੜਾ ਇਰਾਨ ਵਾਲੇ ਨੇ ਸਿੱਟ ਦਿੱਤਾ। ਜੇ ਕੱਲ ਸਵੇਰੇ ਇਹੀ ਆਇਆ ਸੀ ਬਿਆਨ ਦਾ ਵੀ ਉਹ ਸਾਡਾ ਸਿੱਟਿਆ ਆ ਵੀ ਸੀ ਉਹ ਬਦਲ ਤਾਂ ਲੈਣਾ ਹੀ ਲੈਣਾ, ਵੀ ਸਭ ਕੁਝ ਕਰਨਾ ਹੀ ਪੈਣਾ ਉਹਦੇ ਬਾਰੇ। ਉਹਨਾਂ ਚੱਕ ਕੇ ਉਹ ਸਿਰਿਕੀ ਆਈਲੈਂਡ ਜਾਂ ਕੀ ਹੈ, 2-3 ਆਈਲੈਂਡ ਜਿਹੜੀਆਂ ਉਹਨਾਂ ਉੱਤੇ ਉਹ ਰੇਡਰ ਫੈਸਿਲਿਟੀ ਸੀਗੀਆਂ ਉਹ ਢਾਹਤੀਆਂ ਸਿੱਟਤੀਆਂ। ਇਹਨਾਂ ਚੱਕ ਕੇ ਮੁੜ ਕੇ ਕੁਵੈਤ ਉੱਤੇ, ਬਹਿਰੇਨ ਉੱਤੇ ਤੇ ਨਾਲ ਜੋਰਡਨ ਆਰਮੀ ਦਾ ਬੇਸ ਸੀਗਾ ਉੱਥੇ ਹਮਲਾ ਕਰ ਦਿੱਤਾ। ਤਾਂ ਹੁਣ ਮੁੜ ਕੇ ਅਮਰੀਕਾ ਨੂੰ ਕੁਝ ਕਰਨਾ ਪੈਣਾ ਹਨਾ। ਸੋ ਟਿਟ ਫੋਟ ਆ ਜਿਹਨੂੰ ਕਹਿੰਦੇ ਹੁਣ ਤਾਂ ਇਹ ਆ ਵੀ ਜਿੱਦਾਂ ਹੁਣ ਗੱਲ ਕਰਦੇ ਆ ਵੀ ਉਹਨੇ ਹੈਲੀਕਾਪਟਰ ਸੈੱਟ ਲਿਆ। ਹੈਲੀਕਾਪਟਰ ਕਿਹੜਾ ਉਹਨੇ ਜਾ ਕੇ ਅਮਰੀਕਾ 'ਚ ਸਿੱਟਿਆ, ਉਹ ਹੈਲੀਕਾਪਟਰ ਸੀ ਕੇਰਲ ਹਮਰੂਜ਼ ਸੀਗਾ ਨਾ। ਹਾਂ ਵੀ ਉਹੀ ਗੱਲ ਆ। ਉਹ ਕਹਿੰਦੇ ਉਹਨਾਂ ਦੀਆਂ ਜਿਹੜੀਆਂ ਕਿਸ਼ਤੀਆਂ ਸੀ ਨਾ ਰਾਹ ਦੀਆਂ ਫਾਸਟ ਬੋਟ ਜਿਹੜੀਆਂ ਆ ਉਹਨਾਂ ਨੂੰ ਲੱਭਦੇ ਸੀ, ਉਹਨਾਂ ਨੂੰ ਸਿੱਟਣਾ ਸੀ, ਢੋਣਾ ਇਹੀ ਆ ਨਾ ਵੀ ਉਹੀ ਗੱਲ ਆ ਵੀ ਹੁਣ ਉਹਦੇ ਜੰਗ ਦੇ ਵਿੱਚ ਤਾਂ ਕਹਿੰਦੇ ਹੁੰਦੇ ਵੀ ਇਦਾਂ ਹੀ ਚੱਲਦਾ ਹੁੰਦਾ। ਪਰ ਤਾਇਆ ਹੁਣ ਇਹ ਗੱਲ ਆ ਵੀ ਜਿੱਦਾਂ ਹੁਣ ਟਰੰਪ ਸਾਹਿਬ ਨੇ ਵੀ ਕਿਹਾ ਵੀ ਅਟੈਕ ਕਰਨਾ ਸਾਡੀ ਮਜਬੂਰੀ ਵੀ ਆ, ਵੀ ਇਹ ਅਸੀਂ ਸਾਈਨ ਹੁਣ ਅਸਲੀ ਗੱਲ ਤਾਂ ਉਹ ਸਾਈਨਾਂ ਤੇ ਆੜੀਓ ਵੀ ਅਸੀਂ ਇਹਨਾਂ ਦਾ ਜਾਤੀ ਜਿਹਦੇ ਨਾਲ ਸਾਈਨ ਉਦੋਂ ਹੋਣੇ ਆ ਜਦੋਂ ਈਰਾਨ ਨੂੰ ਇਹ ਲੱਗਣ ਲੱਗ ਗਿਆ ਵੀ ਨਹੀਂ ਅਸੀਂ ਜੰਗ ਜਿੱਤ ਨਹੀਂ ਸਕਦੇ। ਉਦੋਂ ਹੀ ਜੰਗ, ਜਦੋਂ ਤੱਕ ਉਹਨਾਂ ਨੂੰ ਇਹ ਲੱਗੀ ਗਿਆ ਵੀ ਨਹੀਂ ਇਹ ਸਾਡੇ ਤੋਂ ਅਜੇ ਡਰਦੇ ਆ, ਈਰਾਨ ਨੂੰ ਅਜੇ ਤੱਕ ਵੀ ਇਹ ਹੈਗਾ ਆ ਵੀ ਨਹੀਂ ਇਹ ਸਾਡੇ ਤੋਂ ਅਜੇ ਡਰਦੇ ਆ, ਉਹ ਤਾਂ ਹੀ ਸਾਈਨ ਨਹੀਂ ਕਰਦਾ। ਹੁਣ ਜਿੱਦਾਂ ਇਹਨਾਂ ਨੂੰ ਇਹ ਪਤਾ ਆ ਵੀ ਅਸੀਂ ਆਪਣੀ ਤਾਕਤ ਦੇ ਨਾਲ ਇਹਨੂੰ ਕੁਛ ਨਾ ਕੁਛ ਨੁਕਸਾਨ ਪਹੁੰਚਾਈਏ ਤਾਂ ਕਿ ਸਾਈਨ ਕਰਵਾ ਲਈਏ, ਟਰੰਪ ਵੀ ਕਹਿਣ ਜੋਗਾ ਹੋਵੇ ਆਹ ਦੇਖੋ ਜੀ ਗੱਲ ਤਾਂ ਪੀਸ ਆਫ ਪੇਪਰ ਤੇ ਮੁੱਕਣੀ ਆ, ਜੰਗ ਦੇ ਨਾਲ ਅੱਜ ਕੱਲ੍ਹ ਲੜਾਈਆਂ ਨਹੀਂ ਜਿੱਤਦੀਆਂ। ਪਰ ਪਹਿਲੀ ਗੱਲ ਤਾਂ ਮਾਸਾ ਇਹ ਆ ਕਿ ਜਿਸ ਪੇਜ ਤੇ ਸਾਈਨ ਕਰਾਉਣਾ ਚਾਹੁੰਦੇ ਪੇਪਰ ਤੇ ਉਹ ਤਾਂ ਪਹਿਲਾਂ ਹੀ ਕਰਦੇ ਸੀ ਲੜਾਈ ਤੋਂ ਪਹਿਲਾਂ। ਹਾਂ ਤੇ ਉਹੀ ਤਾਂ ਗੱਲ ਹੈ, ਉਹ ਕਰਨ ਨੂੰ ਤਿਆਰ ਸੀ, ਕਰਾ ਲਓ ਜੋ ਕਰਾਉਣਾ ਹੈ, ਇਹਨਾਂ ਨੂੰ ਪੰਗਾ ਲੈਣ ਦੀ ਕੀ ਲੋੜ ਸੀ। ਉਹ ਸਾਈਨਾ ਤੋਂ ਬਾਅਦ ਪੈਂਦੇ ਵਿੱਚੇ ਤੇ ਇਹਨਾਂ ਨੇ ਅਟੈਕ ਕਰ ਦਿੱਤਾ ਉੱਥੇ ਉਹਨਾਂ ਦਾ। ਇਹ ਅਸਲ ਜੋ ਸੀਗਾ ਨਾ ਕਿ ਵੀ ਇਹਨਾਂ ਦਾ ਪ੍ਰਧਾਨ ਮੰਤਰੀ ਮਾਰਿਆ ਨਹੀਂ, ਅਸੀਂ ਸਾਰਾ ਕੁਝ ਹੋ ਜਾਣਾ, ਉਹ ਕੁਝ ਹੋਇਆ ਨਹੀਂ ਉਹ ਜਿਹਾ ਉਹਨਾਂ ਨੇ ਸੋਚਿਆ ਹੀ ਵੀ ਚੱਲ ਚਲੋ ਤਾਇਆ ਤੇ ਵਧੀਆ ਹੈ। ਚਲੋ ਇਹ ਮਾਸੀ ਜਿਹੜੇ ਉਹ ਬੰਬ ਸਿੱਟੇ ਆ ਉਹ ਕੋਈ ਨਵੀਂ ਕਿਸਮ ਦੇ ਉੱਥੇ ਉਹ ਆਹ ਲਬਨਾਨ 'ਚ ਇਜ਼ਰਾਈਲ ਨੇ ਕੀਤੇ ਆ ਸ਼ੋ। ਉਹ ਬਹੁਤ ਡੇਂਜਰਸ ਆ ਦੁਨੀਆ ਵਾਸਤੇ, ਉਹ ਬੜਾ ਵੱਡਾ ਖਤਰਾ ਆ। ਬਿਲਕੁਲ ਅਗਰ ਇਹ ਸ਼ੁਰੂ ਹੋ ਗਿਆ ਕੰਮ ਤੇ ਉਹਦਾ ਦੱਸਦੇ ਵੀ ਜਦੋਂ ਡਿੱਗਦਾ ਤਾਂ 815 ਡਿਗਰੀ ਤੇ ਉਹ ਫੜਦਾ ਫੜਦਾ ਉਹ ਤੇ ਉਦੋਂ ਬਾਅਦ 1500 ਡਿਗਰੀ ਤੇ ਚਲੇ ਜਾਂਦਾ, ਪਿਘਲਾ ਹੀ ਦਿੰਦਾ ਸਾਰਾ ਕੁਝ। ਹੁਣ 1200-1300 ਡਿਗਰੀ ਤੇ ਸਟੀਲ ਪਿਘਲ ਜਾਂਦੀ ਆ, ਪਿਘਲ ਜਾਂਦੀ ਹਿਸਾਬ ਲਾ ਲਓ ਬੰਦਿਆਂ ਦਾ ਪਰਮਾਣੂ ਬੰਬ ਇੱਕ ਤਰ੍ਹਾਂ ਕਹਿ ਲਓ ਜੋ ਕਰਦਾ ਉਹ ਵੀ ਇੱਦਾਂ ਪਿਘਲਾਈ ਦਿੰਦਾ। ਪਰ ਤਾਇਆ ਇੱਥੇ ਜਦੋਂ ਇਹ ਲੜਾਈਆਂ ਹੁੰਦੀਆਂ ਦੇਖੋ ਰੂਲ ਤਾਂ ਬਹੁਤ ਬਣਾਏ ਆ UN ਨੂੰ। ਹੁਣ ਆ ਕਲਸਟਰ ਗਨ ਦੀਆਂ ਗੱਲਾਂ ਚੱਲਦੀਆਂ ਹੁੰਦੀਆਂ ਵੀ ਕਲਸਟਰ ਗਨ ਜਿਹੜੇ ਆ ਇਹਦੇ ਛਾਲੇ ਨਿਕਲਦੇ ਆ, ਛਾਲੇ ਤੁਸੀਂ ਉਹ ਗੋਲੀ ਜਿਹੜੇ ਹਨਾ ਵੀ ਇਹ ਕੀ ਆ ਇਹ ਨੁਕਸਾਨ ਕਰਦੇ, ਅੱਖਾਂ ਵੀ ਕੱਢ ਦਿੰਦੇ ਆ, ਇਹ ਇੰਨੇ ਬੰਬ ਖਤਰਨਾਕ ਨੇ। ਨਹੀਂ ਉਹ ਕੀ ਆ, ਉਹ ਇੱਕ ਵਿੱਚੋਂ ਕਈ ਬੰਬ ਨਿਕਲਦੇ ਆ, ਉਹ ਗਾਹ ਫੜੀ ਜਾਂਦੇ ਗਾਹ ਤੇ ਫੜੀ ਜਾਂਦੇ ਆ ਨਾ, ਵੀ ਯਾਨੀ ਉਹ ਛੜਲੇ ਆ ਜੇ ਗਾਹਾਂ ਵਧੀ ਜਾਂਦੇ ਤੇ ਬਹੁਤ ਵੱਡੀ ਗੱਲ ਦੀ ਨੁਕਸਾਨ ਕਰਦੇ ਆ। ਉੱਤੇ ਵੀ ਬੈਨ ਆ, ਪਰ ਕਿਹੜੀ ਕੰਟਰੀ ਹਟਾਉਂਦੀ ਆ ਉਹ? ਅਸਲੀ ਤਾਂ ਗੱਲ ਕੀ ਆ, ਗੱਲ ਮਾਸਟਰ 100 ਹੱਥ ਰੱਸਾ ਸਿਰੇ ਦੇ ਗੰਢ। ਕਾਨੂੰਨ ਜਿਹੜਾ ਹੁੰਦਾ ਨਾ ਉਹ ਤਕੜੇ ਬਣਾਉਂਦੇ ਆ ਮਾੜਿਆਂ ਵਾਸਤੇ, ਬਸ ਤਾਂ ਤਕੜਿਆਂ ਵਾਸਤੇ ਕੋਈ ਕਾਨੂੰਨ ਨਹੀਂ ਹੁੰਦਾ। ਜੇ ਜਿਹੜੀ ਕਹਿੰਦੇ ਵੀ ਆਪਣੀ ਹਿੰਦੀ ਜਿਸ ਕੀ ਲਾਠੀ ਉਸਕੀ ਬੈਂਸ, ਹਾਂਜੀ ਹਨਾ, ਫਿਰ ਇਹੀ ਕੰਮ ਹੋ ਇੱਥੇ। UN ਨੇ ਉਹ ਪੁੱਛੋ ਮੈਨੂੰ, UN ਨੂੰ ਕੋਈ ਫੈਸਲਾ ਕਰਾਇਆ ਅੱਜ ਤੱਕ? ਕਦੇ ਨਹੀਂ ਹੋਇਆ। ਜੇ ਕਰਾਇਆ ਤਾਂ ਮਾੜਿਆਂ ਦਾ ਕਰਾਇਆ ਹੋ। ਉਹ ਮੋਦੀ ਮਾਂ ਚੁੱਪ ਹੀ ਰਹਿੰਦਾ ਬਸ ਉਹਨਾਂ ਨੇ ਉਹ 5 ਹੈਗੇ ਆ ਵੀਟੋ ਵਾਲੇ। ਹਾਂਜੀ ਇਹਦਾ ਚੀਜ਼ੇ ਗਲਤ ਹੈ ਨਾ ਤਾਇਆ, ਗਲਤ ਆ ਹਨਾ। ਉਹ 4 ਇੱਕ ਪਾਸੇ ਹੁੰਦੇ, 5 ਦੂਜੇ ਪਾਸੇ ਹੁੰਦੇ, ਚਲੇ ਜਾਂਦਾ ਉੱਥੇ ਕੰਮ ਕੋਈ ਫਰਕ ਬਸ ਉੱਥੇ ਕੰਮ ਖਾਦਾ ਕਿਸੇ ਨਵੇਂ ਨੂੰ ਰਾਜ ਨਹੀਂ ਦਿੰਦੇ, ਬਸ ਨਵੇਂ ਨੂੰ ਬਣਾਉਣ ਨਹੀਂ ਦਿੰਦੇ ਉੱਥੇ। ਨਵੇਂ ਤਾਂ ਨਹੀਂ ਬਣਨਾ, ਜੇ 5 ਹੀ ਸਲਾਹ ਹੋ ਤਦੇ ਕਰਨਗੇ, ਜੇ ਇੱਕ ਨਾ ਤਾਂ ਫਿਰ ਰੋਕ ਦਿੰਦਾ। ਇੰਡੀਆ ਦਾ ਕਹਿੰਦੇ ਸੀ ਚਾਂਸ ਦੀ ਯੂਨਿਟ ਪਰਮਨੈਂਟ ਸੀਟ ਮਿਲੂਗੀ, ਪਰ ਜਦੋਂ ਅਮਰੀਕਾ ਮੰਨਦਾ ਤਾਂ ਚੀਨ ਦੂਜੇ ਪਾਸੇ ਹੋ ਜਾਂਦਾ, ਜੋ ਚੀਨ ਮੰਨਦਾ ਤਾਂ ਅਮਰੀਕਾ ਦੂਜੇ ਪਾਸੇ ਹੋ ਜਾਂਦਾ। ਹਾਂ ਇਹੀ ਗੱਲ ਆ। ਚਲੋ ਖੈਰ ਤਾਇਆ ਤੇ ਇਹ ਤਾਂ ਚੱਲਦੀਆਂ ਰਹਿਣੀਆਂ ਏਦਾਂ ਗੱਲਾਂ ਮਾਸਟਰ, ਆਪਾਂ ਆਪਣੇ ਕੰਮ ਕਰਦੇ ਚੱਲ ਗਏ। ਬਿਲਕੁਲ ਚੱਲ ਚੱਲੀ ਚਾਹੀਏ ਨੰਬਰ ਤੇ ਚਾਹ ਪੀ ਕੇ ਆਈਏ। ਚਲੋ ਇਦਾਂ ਕਰ ਲੈਂਦੇ ਲੰਬੜ ਨੂੰ ਚਾਹ ਆਪਣੀ ਮਿਲਦੀ, ਤੈਨੂੰ ਕਿੱਥੋਂ ਬਣਾ ਦੇ।